ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ ਦੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच विच बहुत मेहरबानी। जी डॉक्टर साहब अज 16 अगस्त 2019 पहली पादो नानकशाही संमत 551 का दिन है। तो डॉक्टर साहब प्रोग्राम शुरू करने तो पहला असीं हमेशा की तरह अपने दर्शकों ते ਸਰੋਤਿਆਂ ਨੂੰ ਦੱਸ ਦਈਏ व्यूअर्स, जे तुसीं हक सच इंसाफ ते पैरा दिंदा इक्को एक चैनल TV 84 ਨੂੰ देखना चाहते हो तो तुसीं देख सकते हो स्पैक्ट्रम केबल, आरसीएन केबल, बेलफाब केबल इन कैनेडा, roku, जादू बॉक्स, शावा, फेसबुक, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। व्यूअर्स, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। व्यूअर्स, ਜਿਸ ਤਰ੍ਹਾਂ ਕਿ ਅਸੀਂ ਇਸ ਵੀਕ ਦਾ ਲਾਸਟ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ, ਜਿਸ ਤਰ੍ਹਾਂ ਕਿ ਅੱਜ फ्राइडे है, सो असी प्रोग्राम शुरू करने तो पहला असी तुहानू सारिਆਂ ਨੂੰ हैप्पी फ्राइडे कहने गुड फ्राइडे भी कहने और हैप्पी वीकेंड भी कहते हैं। सो हुण असी अपने प्रोग्राम की शुरुआत करन जा रहे हैं। असी चाहांगे कि तुसीं साडे नाल इसे तरह ही बने रहना। देखण सुनन लई तुहाडा सब दा बहुत बहुत शुक्रिया। जी डॉक्टर साहब की कहना चाहोगे जिस तरह कि अज दा जो पहला अहम इशू है उस बारे? देखो, सब तो पहला तो असी अपने सारे ही उन्होंने पाकिस्तानी व्यूअर्स का जोड़े कल्ले पाकिस्तान च नहीं दुनिया भर च बैठे ने और कल खास तौर पर ARY के उत्ते जोड़ा लगभग 10 मिनट का मेरा इंटरव्यू सी उस दे उत्ते बहुत सारे दियां लिखतां ईमेल्स और ईवन ARY ने भी उस यूट्यूब पर अपलोड किया है। उस दे थल्ले भी हंड्रेड्स ऑफ कमेंट्स और थाउजेंड्स ऑफ व्यूअर्स ने। नाइस। और ARY ਦਾ 2 ਮਿਲੀਅਨ ਤੋਂ ਜ਼ਿਆਦਾ ਉਹਨਾਂ ਦੇ ਸਬਸਕ੍ਰਾਈਬਰ ਨੇ YouTube ਤੇ। ਸੋ ਉਹਦੇ ਨਾਲ ਇਹ ਹੈ ਵੀ ਸਾਡਾ ਜਿਹੜਾ ਮੈਸੇਜ ਖਾਸ ਤੌਰ ਤੇ ਕਸ਼ਮੀਰੀ ਭਰਾਵਾਂ ਭੈਣਾਂ ਦਾ ਦਰਦ ਹੈ ਔਰ ਉਸ ਦੇ ਨਾਲ ਨਾਲ ਸਿੱਖ ਕੌਮ ਦਾ ਖਾਲਿਸਤਾਨ ਦਾ ਸੁਨੇਹਾ ਵੀ ਜਿਹੜਾ ਹੈ ਉਹ ਮਿਲੀਅਨਸ ਆਫ ਪੀਪਲ ਤੱਕ ਪਹੁੰਚਿਆ। ਸੋ ਮੈਂ ਹਰ ਇੱਕ ਨੂੰ ਕੱਲੇ ਦਾ ਜਵਾਬ ਤੇ ਨਹੀਂ ਦੇ ਸਕਦਾ। ਕੁਝ ਦਾ ਜਿਨ੍ਹਾਂ ਦੀ ਫੋਨ ਕਾਲ ਮੈਂ ਲਈ ਹੈ ਉਹਨਾਂ ਨਾਲ ਗੱਲ ਵੀ ਹੋਈ। ਉਹਨਾਂ ਦੇ ਵਿੱਚ ਮਿਸਟਰ ਸ਼ੇਖ ਜਿਹੜੇ ਸੁਪਰੀਮ ਕੋਰਟ ਦੇ ਵਕੀਲ ਨੇ ਲਾਹੌਰ ਤੋਂ, ਉਹਨਾਂ ਦੀ ਕਾਲ ਸੀ, ਉਹ ਇੱਥੋਂ ਹੋ ਕੇ ਗਏ ਹੋਏ ਸੀ। ਔਰ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਵੀਰਾਂ ਦੀਆਂ ਸਾਨੂੰ ਕਾਲਾਂ ਆਈਆਂ ਨੇ। ਸੋ ਮੈਂ ਸਭ ਦਾ ਸ਼ੁਕਰੀਆ ਅਦਾ ਕਰਦਾ। ਔਰ ਮੈਂ ਜਿਵੇਂ ਬਹੁਤ ਸਾਰਿਆਂ ਨੇ ਆਸ ਵੀ ਜਤਾਈ ਕਿ ਤੁਸੀਂ ਜਿੱਥੇ ਖਾਲਿਸਤਾਨ ਦੇ ਕੌਜ਼ ਦੀ ਵਜ਼ਾਹਤ ਕਰਦੇ ਹੋ ਉੱਥੇ ਤੁਸੀਂ ਸਾਡੇ ਕਸ਼ਮੀਰੀ ਕੌਜ਼ ਦੇ ਵੀ ਇੱਕ ਵੱਡੇ ਐਡਵੋਕੇਟ ਹੋ। ਮੈਂ ਸਮਝਦਾ ਕਿ ਵੀ ਮੈਂ ਉਹਨਾਂ ਨੂੰ ਇਹੀ ਕਿਹਾ ਕਿ ਕੋਈ ਆਸਾਨ ਨਹੀਂ ਹੈ, ਇਹ ਸਾਡਾ ਫਰਜ਼ ਹੈ। ਔਰ ਇੱਕ ਸਿੱਖ ਹੋਣ ਦੇ ਨਾਤੇ ਵੀ ਔਰ ਇੱਕ ਐਕਟਿਵਿਸਟ ਹੋਣ ਦੇ ਨਾਤੇ ਵੀ ਮੈਂ ਇਹ ਮਹਿਸੂਸ ਕਰਦਾ ਕਿ ਜਿੱਥੇ ਵੀ ਪੀੜ ਹੈ, ਦਰਦ ਹੈ, ਜ਼ੁਲਮ ਹੈ, ਉੱਥੇ ਜਾ ਕੇ ਆਪਣੀ ਆਵਾਜ਼ ਜੇ ਅਸੀਂ ਉਹਨਾਂ ਦੇ ਉੱਥੇ ਜਾ ਕੇ ਉਹਨਾਂ ਦੇ ਨਾਲ ਤਾਂ ਦੁੱਖ ਸੁੱਖ ਸਾਂਝਾ ਨਹੀਂ ਕਰ ਸਕਦੇ। ਹਾਲਾਂਕਿ ਜਦੋਂ ਕਸ਼ਮੀਰ ਦੇ ਵਿੱਚ ਅਰਥਕੁਏਕ ਆਇਆ ਤੇ ਸਾਡੇ ਯੂਨਾਈਟਿਡ ਸਿੱਖਸ ਦੇ ਬਹੁਤ ਸਾਰੇ ਵਲੰਟੀਅਰ ਵੀਰ ਤੇ ਭੈਣਾਂ ਉਹ ਆਜ਼ਾਦ ਕਸ਼ਮੀਰ 'ਚ ਵੀ ਗਏ, ਇਧਰਲੇ ਭਾਰਤੀ ਕਬਜ਼ੇ ਵਾਲੇ ਕਸ਼ਮੀਰ 'ਚ ਵੀ ਗਏ ਔਰ ਉਹਨਾਂ 'ਚੋਂ ਬਹੁਤ ਸਾਰਿਆਂ ਨੇ ਜਿਨ੍ਹਾਂ ਨਾਲ ਨਿੱਜੀ ਵੀ ਮੇਰਾ ਇੰਟਰੈਕਸ਼ਨ ਹੋਇਆ ਉਹਨਾਂ ਨੇ ਦੱਸਿਆ ਕਿ ਕਿਸ ਕਦਰ ਮੁਹੱਬਤ ਔਰ ਪਿਆਰ ਉਹਨਾਂ ਲੋਕਾਂ ਦੇ ਵਿੱਚ। ਔਰ ਮੈਂ ਸਮਝਦਾ ਕਿ ਵੀ ਅਸੀਂ ਬਿਲਕੁਲ ਇੱਕ ਗਵਾਂਢੀ ਦੇ ਨਾਤੇ ਔਰ ਪੰਜਾਬ ਔਰ ਕਸ਼ਮੀਰ ਬਹੁਤ ਕੁਝ ਸਾਡਾ ਆਪਸ ਦੇ ਵਿੱਚ ਸਾਂਝਾ ਹੈ। ਔਰ ਜਿਵੇਂ ਕੱਲ ਹੀ ਇੱਕ ਜਿਹੜਾ ਬੈਨਰ ਪੰਜਾਬ ਦੇ ਵਿੱਚ ਜਿੱਥੇ ਜਲੰਧਰ 'ਚ ਮਾਰਚ ਹੋਇਆ ਉਹਦੇ 'ਚ ਸੀ ਕਿ ਆਵਰ ਪੇਨ ਇਜ਼ ਦਾ ਸੇਮ ਐਂਡ ਆਵਰ ਐਨਮੀ ਇਜ਼ ਦਾ ਸੇਮ। ਸੋ ਅਸੀਂ ਇਹ ਤੁਹਾਡੇ ਨਾਲ ਸਾਰਿਆਂ ਦੇ ਨਾਲ ਹੀ ਸਾਡਾ ਇਕਰਾਰ ਹੈ, ਵਾਅਦਾ ਹੈ, ਕਿਉਂਕਿ ਇਹ ਫਰਜ਼ ਹੈ, ਇਹ ਕੋਈ ਆਸਾਨ ਨਹੀਂ ਹੈ। ਸੋ ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੁਸੀਂ ਇੰਨਾ ਪਿਆਰ ਦਿੱਤਾ। ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਮੀਟ ਕੱਲ ਅਸੀਂ ਇੱਕ ਸੈਗਮੈਂਟ ਜਿਹੜਾ ਕਾਫੀ ਜਿਹੜਾ ਜਿਸ ਉੱਤੇ ਕਾਫੀ ਵਿਊਅਰਸ ਆਏ ਉਹ ਕੀਤਾ ਸੀ ਕਿ ਔਰ ਸਵਾਲੀਆ ਨਿਸ਼ਾਨ ਲਾਇਆ ਸੀ ਕਿ ਵੀ ਕੀ ਇਹ ਜਿਹੜਾ UN ਸਿਕਿਉਰਿਟੀ ਕਾਉਂਸਲ ਦੀ ਕਸ਼ਮੀਰ ਮੀਟ ਹੈ ਇਸ ਚੋਂ ਕੁਝ ਨਿਕਲੇਗਾ। ਔਰ ਜ਼ਾਹਰ ਹੈ ਕਿ ਅਸੀਂ ਜਿਵੇਂ ਇਸ ਸਾਰੀ ਸਿਚੁਏਸ਼ਨ ਨੂੰ ਬਿਆਨਦੇ ਹਾਂ ਔਰ ਖਾਸ ਤੌਰ ਤੇ ਜਿਵੇਂ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ
ਆਪਣੇ ਫਰਜ਼ਾਂ ਤੋਂ ਕਸ਼ਮੀਰ ਪ੍ਰਤੀ 72 ਸਾਲ ਤੋਂ ਭਗੌੜੀ ਹੈ ਜੀ ਔਰ ਜਿਸ ਕਿਸਮ ਦਾ ਵਰਤਾਰਾ ਅਮਰੀਕਾ ਦਾ ਪਾਕਿਸਤਾਨ ਦੇ ਨਾਲ ਜਾਂ ਉਸ ਖਿੱਤੇ ਦੇ ਵਿੱਚ ਹੈ ਔਰ 15 ਅਗਸਤ ਦੇ ਸਿਲਸਿਲੇ 'ਚ ਜਿਵੇਂ ਬਾਹਰਲੇ ਮੁਲਕਾਂ ਦਾ ਵਧਾਈਆਂ ਦਾ ਸਿਲਸਿਲਾ ਮੋਦੀ ਨੂੰ ਹੋਇਆ ਪਰ ਕਿਸੇ ਨੇ ਕਸ਼ਮੀਰ ਦੇ ਬਾਰੇ ਕੋਈ ਇੱਕ ਲਫ਼ਜ਼ ਨਹੀਂ ਕਿਹਾ, ਉਸ ਸਾਰੇ ਦੀ ਰੌਸ਼ਨੀ ਦੇ ਵਿੱਚ ਔਰ ਕੁੱਲ ਮਿਲਾ ਕੇ ਜੋ ਦੁਨੀਆ 'ਚ ਵਾਪਰ ਰਿਹਾ ਹੈ ਸਾਰੇ ਪੀਰੀਅਡ 'ਚ ਜਾਂ ਵਾਪਰਦਾ ਵੀ ਰਿਹਾ ਹੈ ਇਨ ਦਾ ਐਂਡ ਆਫ ਦਾ ਡੇ ਅਸੀਂ ਦੇਖਦੇ ਹਾਂ ਕਿ ਅੱਜ ਜਦੋਂ ਕਿ ਵੈਸਟ ਯੂਰਪ ਜਾਂ ਉਹਨਾਂ ਨਾਲੋਂ ਵੀ ਵੱਧ ਕੇ ਅਮਰੀਕਾ ਦੁਨੀਆ ਨੂੰ ਕੰਟਰੋਲ ਕਰਦਾ ਹੈ। ਸੋ ਜਿਹੜੀ ਹਿਸਟਰੀ ਕਲੋਨੀਅਲ ਯੂਰਪ ਦੀ ਸੀ ਕਿ ਕਿਵੇਂ ਮਨੀ ਦੇ ਲਈ ਸਭ ਕੁਝ ਟ੍ਰੇਡ ਹੋ ਸਕਦਾ ਹੈ ਔਰ ਇਹਨਾਂ ਦੇ ਆਪਣੇ ਇਕਰਾਰਨਾਮੇ ਔਰ ਇਹਨਾਂ ਦੇ ਆਪਣੇ ਸਮਝੌਤੇ ਔਰ ਟ੍ਰੀਟੀਜ਼ ਉਹਨਾਂ ਨੇ ਕਿਵੇਂ ਹਰ ਥਾਂ ਤੇ ਉਹਨਾਂ ਦੇ ਵਿੱਚ ਹੇਰ-ਫੇਰ ਕਰਕੇ ਲੋਕਾਂ ਦੇ ਨਾਲ ਧੋਖੇ ਕੀਤੇ। ਸੋ ਜ਼ਾਹਰ ਹੈ ਕਿ ਨਾ ਅਸੀਂ ਕੱਲ ਹੋਪਫੁਲ ਸੀ ਨਾ ਅੱਜ ਹੈ, ਹਾਲਾਂਕਿ ਸਾਡਾ ਫੇਥ ਈਮਾਨ ਦੇ ਉੱਤੇ ਹੈ, ਹੱਕ ਦੇ ਉੱਤੇ ਹੈ ਔਰ ਆਪਣੇ ਹੱਕਾਂ ਦੇ ਲਈ ਖਲੋਣਾ ਤੇ ਜਿਵੇਂ ਸਾਡੀ ਪੰਜਾਬੀ ਚ ਸਾਡੇ ਸਕੂਲ ਕਾਲਜ ਡੇਜ਼ ਦੇ ਵਿੱਚ ਯੂਨੀਅਨਸ ਦਾ ਇੱਕ ਨਾਰਾ ਹੁੰਦਾ ਸੀ, ਸਾਡੇ ਹੱਕ ਇੱਥੇ ਰੱਖ। ਸੋ ਜ਼ਾਹਰ ਹੈ ਕਿ ਅਸੀਂ ਇਹੀ ਯਕੀਨ ਕਰਦੇ ਹਾਂ ਕਿ ਅਲਟੀਮੇਟਲੀ ਜਿਹੜੇ ਨੇ ਜਿਵੇਂ ਇਹ ਗੱਲ ਬੜੀ ਸਪਸ਼ਟਤਾ ਦੇ ਨਾਲ ਸੰਤ ਪਿੰਡਾਂ ਵਾਲੇ ਵੀ ਕਹਿੰਦੇ ਸਨ ਕਿ ਵੀ ਇਹ ਸਾਡੀਆਂ ਮੰਗਾਂ ਨੇ, ਇਹ ਸਾਡੀਆਂ ਮੰਗਾਂ ਨਹੀਂ ਹੱਕ ਨੇ, ਮੰਗਾਂ ਮੰਗੀਆਂ ਜਾਂਦੀਆਂ ਨੇ, ਹੱਕ ਲਏ ਜਾਂਦੇ ਨੇ। ਸੋ ਜ਼ਾਹਰ ਹੈ ਕਿ ਹੱਕ ਲੈਣੇ ਪੈਂਦੇ ਨੇ, ਉਸ ਦੇ ਲਈ ਕੌਮਾਂ ਨੂੰ ਖਲੋਣਾ ਪੈਂਦਾ ਔਰ ਕਸ਼ਮੀਰੀਆਂ ਨੇ ਇਹ ਸਾਬਤ ਕਰ ਦਿੱਤਾ ਹੈ ਖਾਸ ਤੌਰ ਤੇ ਪਿਛਲੇ 4 ਦਹਾਕਿਆਂ 'ਚ ਜੇ 1988-99 ਤੋਂ ਫਾਈਨਲ ਸਟਰਗਲ ਦੀ ਗੱਲ ਕਰੀਏ ਕਿ ਉਹਨਾਂ ਨੂੰ ਕੋਈ ਗੁਲਾਮ ਨਹੀਂ ਬਣਾ ਸਕਦਾ ਔਰ ਮੈਂ ਸਮਝਦਾ ਵੀ ਇਹ ਉਹਨਾਂ ਦੀ ਡਿਟਰਮੀਨੇਸ਼ਨ ਹੈ ਜਿਹਦੀ ਬਦੌਲਤ ਅੱਜ ਦੁਨੀਆ ਦੇ ਵਿੱਚ ਕਸ਼ਮੀਰ ਦਾ ਮੁੱਦਾ ਜਿਹੜਾ ਹੈ ਉਹ ਵਾਪਸ ਫਰੰਟ ਬਰਨਰ ਤੇ ਆਇਆ ਲੱਗਦਾ ਹੈ ਔਰ ਯੂਨਾਈਟਿਡ ਨੇਸ਼ਨਸ ਸਿਕਿਉਰਿਟੀ ਕਾਉਂਸਲ ਮੀਟ ਇਸ ਦੀ ਇੱਕ ਜਿਹੜੀ ਹੈ ਮੈਂ ਸਮਝਦਾ ਹਾਂ ਕਿ ਵੀ ਉਸ ਚੋਂ ਹੀ ਨਿਕਲੀ ਗੱਲ ਹੈ। ਹਾਲਾਂਕਿ credit must be given where it is due। मैं समझदा ਹਾਂ ਵੀ ਪਾਕਿਸਤਾਨ ਦੀ ਇਮਰਾਨ ਖਾਨ ਹਕੂਮਤ ਦੀ ਵੀ ਇੱਕ ਡਿਪਲੋਮੈਟਿਕ ਸਕਸੈਸ ਹੈ ਮੀਟਿੰਗ ਦਾ ਹੋ ਜਾਣਾ। ਬਿਲਕੁਲ ਔਰ ਜਦੋਂ ਲੈਟਰ ਸ਼ੂਟ ਕੀਤਾ ਪਾਕਿਸਤਾਨ ਦੀ ਐਮਬੈਸਡਰ ਨੇ ਮਲੀਆ ਲੋਧੀ ਨੇ ਯੂਐਨ ਸਿਕਿਉਰਿਟੀ ਕਾਉਂਸਲ ਚੀਫ ਨੂੰ ਜਿਹੜੇ ਪੋਲੈਂਡ ਦੇ ਨਾਲ ਸੰਬੰਧਿਤ ਨੇ ਔਰ ਜ਼ਾਹਰ ਹੈ ਉਹਨਾਂ ਨੇ ਇਹ ਆਪਣੇ ਫੋਰਨ ਮਿਨਿਸਟਰ ਜਿਹਨੂੰ ਖਾਰਜਾ ਮੰਤਰੀ ਕਹਿੰਦੇ ਨੇ ਉਹਨਾਂ ਦੇ ਕਹਿਣ ਤੇ ਕੀਤਾ ਔਰ 72 ਘੰਟੇ ਦੇ ਵਿੱਚ ਕਿਉਂਕਿ ਚੀਨ ਨੇ ਜਿਹੜਾ ਆਪਣਾ ਵੇਟ ਫੁਲੀ ਦੇ ਪਿੱਛੇ ਸੁੱਟਿਆ। ਹਾਲਾਂਕਿ ਅਸੀਂ ਪਹਿਲੇ ਦਿਨਾਂ 'ਚ ਚੀਨ ਦਾ ਜਿਹੜਾ ਦਿੱਲੀ ਸਟੈਂਡ ਸੀ ਔਰ ਖਾਸ ਤੌਰ ਤੇ ਜੈ ਸ਼ੰਕਰ ਦਾ ਉੱਥੇ ਜਾ ਕੇ ਔਰ ਇਹ ਜਿਹੜਾ ਉਸ ਦਾ ਕਹਿਣਾ ਕਿ ਜੀ ਅਸੀਂ ਲਾਈਨ ਆਫ ਐਕਚੁਅਲ ਕੰਟਰੋਲ ਜਾਂ ਦੂਜਾ ਉਹਦੇ 'ਚ ਨਹੀਂ ਹੈ ਔਰ ਅਕਸਾਈ ਚਿਨ ਔਰ ਦੂਸਰੇ ਬਾਰੇ ਵੀ ਇਸ ਕਿਸਮ ਦਾ ਪ੍ਰਭਾਵ ਸੀ ਕਿ ਵੀ ਅਸੀਂ ਨਹੀਂ ਹੈ। ਸੋ ਇਹ ਸਾਨੂੰ ਲੱਗਦਾ ਸੀ ਕਿ ਵੀ ਚਾਈਨਾ ਜਿਹੜਾ ਹੈ ਇਹ ਕਿਤੇ ਨਾ ਕਿਤੇ ਅਮਰੀਕਾ ਨਾਲ ਟ੍ਰੇਡ ਵਾਰ ਵੀ ਇੰਡੀਆ ਦੇ ਨਾਲ ਵੀ ਜਿਹੜਾ ਉਸ ਦੇ ਵਪਾਰਕ ਹਿੱਤ ਨੇ ਕਿਤੇ ਨਾ ਕਿਤੇ ਇਹ ਡੋਲ ਗਿਆ। ਪਰ ਇਸ ਸਾਰੇ ਚੋਂ ਬਾਕੀ ਅਸੀਂ ਗੱਲ ਕਰਦੇ ਹਾਂ ਪਹਿਲਾਂ ਇਹਨਾਂ ਤਿੰਨੋਂ ਹੀ ਐਮਬੈਸਡਰਸ ਨੇ ਕਿਉਂਕਿ ਇਹ ਇੱਕ ਇਨਫਾਰਮਲ ਮੀਟਿੰਗ ਸੀ, ਕੋਈ ਸਿਕਿਉਰਿਟੀ ਕਾਉਂਸਲ ਮੀਟਿੰਗ ਜਿਹਦੇ 'ਚ ਮਤਾ ਕੋਈ ਕੀਤਾ ਜਾਂਦਾ ਹੈ, ਕੋਈ ਆਫੀਸ਼ੀਅਲ ਰਿਕਾਰਡ ਰੱਖਿਆ ਜਾਂਦਾ ਹੈ, ਇਸ ਕਿਸਮ ਦਾ ਕੁਝ ਨਹੀਂ ਸੀ, ਨਾ ਹੀ ਕੋਈ ਅਦਰਵਾਈਜ਼ ਬਰੀਫਿੰਗ ਕੀਤੀ ਜਾਂਦੀ ਹੈ। ਲੇਕਿਨ 3 ਐਮਬੈਸਡਰਸ ਨੇ ਚਾਈਨਾ ਦੇ ਔਰ ਪਾਕਿਸਤਾਨ ਦੇ ਔਰ ਇੰਡੀਆ ਦੇ ਨੇ ਆਪੋ ਆਪਣਾ ਜਿਹੜਾ ਮੌਕਫ ਇਸ ਦੇ ਉੱਤੇ ਦਿੱਤਾ ਔਰ ਜ਼ਾਹਰ ਹੈ ਕਿ ਇਹ ਆਪਣੇ ਆਪ ਦੇ ਵਿੱਚ ਹੀ ਜਿਹੜਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਹੁਣ ਅੰਦਰ ਕੀ ਹੋਇਆ ਉਸ ਦੇ ਵਿੱਚੋਂ ਕੀ ਜਿਹੜਾ ਇੰਟਰਪ੍ਰੀਟ ਕੀਤਾ ਜਾਂਦਾ ਹੈ ਉਹ ਤੇ ਤੁਸੀਂ ਕੋਈ ਚੀਜ਼ ਇੱਕ ਦੇ ਹਵਾਲੇ ਕਰ ਦਿਓ, ਇੱਕ ਗਲਾਸ ਜਿਹੜਾ ਉਹ 3/4 ਭਰ ਦਿਓ ਜਾਂ ਅੱਧਾ ਭਰ ਦਿਓ ਤੇ ਉਹਦੇ 'ਚ ਤੁਸੀਂ 4 ਐਕਸਪਰਟ ਸੱਦ ਲਓ ਤੇ ਉਹਨਾਂ ਨੂੰ ਬਿਆਨ ਕਰਨ ਲਈ ਕਹੋ। ਕੋਈ ਗਲਾਸ ਦੀ ਖੂਬਸੂਰਤੀ ਦੇ ਉੱਤੇ ਵਧੀਆ ਲੈਕਚਰ ਕਰ ਦੇਗਾ, ਕੋਈ ਗਲਾਸ ਦੇ ਅੱਧਾ ਭਰੇ ਹੋਣ ਦੀ ਗੱਲ ਕਰੇਗਾ, ਕੋਈ ਅੱਧਾ ਖਾਲੀ ਹੋਣ ਦੀ ਗੱਲ ਕਰੇਗਾ, ਕੋਈ ਜਿਹੜਾ ਹੋਰ ਉਸ ਗਲਾਸ ਚੋਂ ਉਸ ਨੂੰ ਪਿਆਲਾ ਨਜ਼ਰ ਆਏਗਾ ਔਰ ਕੋਈ ਹੋਰ ਉਹ ਜਿਹੜਾ ਗੱਲ ਕਰੇਗਾ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਜੇ ਤਾਂ ਫਾਰਮਲ ਮੀਟਿੰਗ ਹੋਏ ਔਰ ਜਿਹੜਾ ਵੀ ਉਹਨਾਂ ਨੇ ਕੋਈ ਕਨਕਲੂਜਨ ਇਹ ਇਹ ਹੈ ਕਿ ਵੀ ਉੱਥੇ ਹਾਲਾਂਕਿ ਇੰਡੀਆ ਔਰ ਪਾਕਿਸਤਾਨ ਦੋਨੋਂ ਹੀ ਸਿਕਿਉਰਿਟੀ ਕਾਉਂਸਲ ਦੇ ਮੈਂਬਰ ਤਾਂ ਨਹੀਂ ਨੇ ਔਰ ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਔਰ ਜਿਹੜੇ ਨਵੇਂ ਵਿਊਅਰ ਸਾਡੇ ਨਾਲ ਜੁੜੇ ਨੇ ਔਰ ਜਿਨ੍ਹਾਂ ਨੂੰ
ਇੱਥੋਂ ਦਾ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦਾ ਸਿਸਟਮ ਕੀ ਹੁੰਦਾ ਉਹਦੇ ਬਾਰੇ ਮੈਂ ਇੱਕ ਅੱਧੇ ਮਿੰਟ 'ਚ ਕਹਿਣਾ ਚਾਹੁੰਦਾ ਕਿ 5 ਜਿਹੜੇ ਨੇ ਯੂਨਾਈਟਿਡ ਨੇਸ਼ਨਸ ਇੱਕ ਜਨਰਲ ਅਸੈਂਬਲੀ ਹੈ ਜਿਹਦੇ ਇਸ ਵੇਲੇ 193 ਦੇਸ਼ ਜਿਨ੍ਹਾਂ ਦੀ ਮੈਂਬਰਸ਼ਿਪ ਹੈ UN ਦੀ ਉਹ ਮੈਂਬਰ ਨੇ। ਉਹਨਾਂ ਦਾ ਸੈਸ਼ਨ ਸਤੰਬਰ ਮਹੀਨੇ 'ਚ ਹੁੰਦਾ ਹੈ ਔਰ ਸਤੰਬਰ 'ਚ ਇਸ ਵਾਰ ਮੋਦੀ ਦਾ ਨੇ ਨਾ ਸਿਰਫ ਇੱਥੇ ਆਣਾ ਹੈ, ਜਿਵੇਂ ਮੀਡੀਆ ਰਿਪੋਰਟਾਂ ਨੇ ਕਿ ਹਿਊਸਟਨ ਦੇ ਵਿੱਚ ਗੁਜਰਾਤੀ ਔਰ RSS ਵੱਡੇ ਪੈਮਾਨੇ ਤੇ ਉਸ ਦਾ ਵੈਲਕਮ ਆਰਗੇਨਾਈਜ਼ ਕਰ ਰਹੇ ਨੇ ਕਿ 50,000 ਤੋਂ ਜ਼ਿਆਦਾ ਲੋਕ ਇੱਕ ਸਟੇਡੀਅਮ 'ਚ ਇਕੱਠੇ ਕਰਨੇ ਨੇ, ਜਿਹਦੇ ਬਾਰੇ ਕਹਿੰਦੇ ਨੇ ਜੀ 40,000 ਪਹਿਲਾਂ ਹੀ ਟਿਕਟਾਂ ਵਿਕ ਗਈਆਂ, ਹਾਲਾਂਕਿ ਉਹਦੀ ਕੋਈ ਕੀਮਤ ਨਹੀਂ ਰੱਖੀ ਹੋਈ। ਸੋ ਉਹਦੇ ਲਈ ਵੀ ਅਸੀਂ ਤਿਆਰ ਹਾਂ, ਇਹਨੂੰ ਇੱਥੇ ਵੀ ਚੈਲੰਜ ਕਰਾਂਗੇ ਯੂਨਾਈਟਿਡ ਨੇਸ਼ਨ ਦੇ ਬਾਹਰ ਔਰ ਹਿਊਸਟਨ ਵੀ। ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ 193 ਦੇਸ਼ UN ਜਨਰਲ ਅਸੈਂਬਲੀ ਦੇ ਮੈਂਬਰ ਹੁੰਦੇ ਨੇ। ਉਹ ਤਾਂ ਮੋਰ ਔਰ ਲੈਸ ਇੱਕ ਸਾਲ ਦੇ ਵਿੱਚ ਬਹੁਤ ਵਾਰੀ ਅੱਗੇ ਖਾਲੀ ਕੁਰਸੀਆਂ ਪਈਆਂ ਹੁੰਦੀਆਂ ਜਿੱਥੇ ਆ ਕੇ ਹਰ ਮੁਲਕ ਦਾ ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ ਜਾਂ ਉਹਨਾਂ ਦਾ ਫੋਰਨ ਮਿਨਿਸਟਰ ਨੂੰ ਰਿਪਰੈਜ਼ੈਂਟ ਕਰਦਾ ਹੈ। ਓਪਨਿੰਗ ਡੇ ਦੇ ਉੱਤੇ ਯੂਨਾਈਟਿਡ ਨੇਸ਼ਨ ਸੈਕਟਰੀ ਜਨਰਲ ਐਡਰੈਸ ਕਰਦਾ ਔਰ ਅਮਰੀਕਾ ਦਾ ਪ੍ਰੈਜ਼ੀਡੈਂਟ ਕਰਦਾ ਬਿਲਕੁਲ। ਔਰ ਉਹ ਜਨਰਲ ਉਹਦੇ 'ਚ ਸਿੰਪਲ ਮੈਜੋਰਟੀ ਨਾਲ ਮਤੇ ਹੁੰਦੇ ਨੇ, ਪਰ ਉਹਨਾਂ 'ਚ ਕੋਈ ਬਾਈਂਡਿੰਗ ਨਹੀਂ ਹੁੰਦਾ ਕਿਸੇ ਦੇ ਉੱਤੇ। ਇਹ ਨਹੀਂ ਹੁੰਦਾ ਕਿ ਜੋ ਫੈਸਲਾ ਹੋ ਗਿਆ ਉਹ ਮੰਨਿਆ ਜਾਏਗਾ। ਔਰ ਜੇ ਇਵੇਂ ਹੋਣਾ ਹੁੰਦਾ, ਫਲਸਤੀਨ ਦਾ ਇਸ਼ੂ ਜਿਹੜਾ ਲਗਭਗ ਉਨਾ ਹੀ ਟਾਈਮ ਤੋਂ ਲਟਕ ਰਿਹਾ, ਉਹਦੇ ਬਾਰੇ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦੇ ਕਿੰਨੇ ਰੈਜ਼ੋਲੂਸ਼ਨ ਨੇ ਔਰ ਦੁਨੀਆ ਹਮਦਰਦੀ ਕਰਦੀ ਹੈ ਕਿ ਫਲਸਤੀਨੀਆਂ ਨਾਲ ਕੀ ਹੋ ਰਿਹਾ, ਪਰ ਕਿਉਂਕਿ ਜਨਰਲ ਅਸੈਂਬਲੀ ਇੱਕ ਆਪਣੇ ਕਿਸਮ ਦਾ ਉਹ ਮਤੇ ਪਾਸ ਕਰਨ ਵਾਲਾ ਚੈਂਬਰ ਹੀ ਹੈ, ਉਹਦੇ ਕੋਲ ਕੋਈ ਦੰਦ ਨਹੀਂ ਨੇ, ਟੀਥ ਨਹੀਂ ਨੇ। ਔਰ ਦੂਸਰੀ ਗੱਲ ਇਹ ਵੀ ਹੈ ਕਿ ਕੋਈ ਯੂਨਾਈਟਿਡ ਨੇਸ਼ਨਸ ਦੀ ਆਪਣੀ ਫੌਜ ਨਹੀਂ ਹੈ, ਪੀਸ ਕੀਪਿੰਗ ਫੋਰਸ ਹੈ UN ਦੀ, ਜਿਹਦੇ 'ਚ ਕਿ ਉਹ ਉਧਾਰੇ ਲੈਂਦੇ ਨੇ। ਉਹਦੇ 'ਚ ਵੀ ਇੰਡੀਆ ਪਾਕਿਸਤਾਨ ਵਾਲੇ ਕਿਉਂਕਿ ਤਨਖਾਹ ਜ਼ਿਆਦਾ ਮਿਲਦੀ ਹੈ, ਉਹਦੇ 'ਚੋਂ ਜ਼ਿਆਦਾ ਗਿਣਤੀ 'ਚ ਆ ਜਾਂਦੇ ਨੇ, ਲੇਕਿਨ ਕੋਈ ਉਹਨਾਂ ਦੀ ਆਪਣੀ ਫੌਜ ਨਹੀਂ ਹੈ। ਔਰ ਉਹ ਵੀ ਫਿਰ ਅਲਟੀਮੇਟਲੀ ਤੁਸੀਂ ਖਰਚਿਆਂ ਤੱਕ ਗੱਲ ਜਾਂਦੇ ਹੋ ਤੇ ਵੱਡਾ ਹਿੱਸਾ ਉਹਦਾ ਅਮਰੀਕਾ ਚੱਲਦਾ ਹੈ ਜਾਂ ਜਾਪਾਨ ਹੈ ਜਾਂ ਦੂਜਾ। ਇਸ ਲਈ ਫਿਰ ਅਮਰੀਕਾ ਆਪਣੀ ਦਾਦਾਗਿਰੀ ਵੀ ਦਿਖਾਉਂਦਾ ਹੈ ਕਿ ਜੀ ਪੈਸੇ ਤਾਂ ਅਸੀਂ ਖਰਚਦੇ। ਔਰ ਕੁੱਲ ਯੂਨਾਈਟਿਡ ਨੇਸ਼ਨਸ ਦਾ, ਮੈਂ ਜੇ ਗਲਤ ਨਾ ਹੋਵਾਂ, 4 ਜਾਂ 5 ਬਿਲੀਅਨ ਡਾਲਰ ਦਾ ਬਜਟ ਹੈ। ਔਰ ਇਸ ਬਾਰੇ ਜਿਹੜਾ ਮੇਰਾ ਜਨਰਲ ਕਮੈਂਟ ਹੁੰਦਾ ਹੈ ਕਿ ਇਟਸ ਏ ਟੂਥਲੈਸ, ਸਪਾਈਨਲੈਸ ਐਂਡ ਗਟਲੈਸ ਆਰਗੇਨਾਈਜੇਸ਼ਨ। ਨਾ ਇਹਦੇ ਦੰਦ ਨੇ, ਨਾ ਇਹਦੀਆਂ ਅੰਤੜੀਆਂ ਨੇ ਔਰ ਜਿਹੜੀ ਆ ਨਾ ਹੀ ਇਹਦੀ ਰੀੜ ਦੀ ਹੱਡੀ। ਪਰ ਫਿਰ ਵੀ ਜਦੋਂ ਅਸੀਂ ਸਟਰਕਚਰ ਦੀ ਗੱਲ ਕਰਦੇ ਹਾਂ, 193 UN ਜਨਰਲ ਅਸੈਂਬਲੀ ਦੇ ਮੈਂਬਰ ਨੇ। ਪਾਵਰ ਸਿਕਿਉਰਿਟੀ ਕਾਉਂਸਲ ਦੇ 15 ਮੈਂਬਰ ਨੇ। 15 ਦੇ ਵਿੱਚ 5 ਮੈਂਬਰ ਪਰਮਾਨੈਂਟ ਮੈਂਬਰ ਨੇ ਜਿਨ੍ਹਾਂ ਨੂੰ ਵੀਟੋ ਵੀਲਡਿੰਗ ਮੈਂਬਰਸ ਕਹਿੰਦੇ ਨੇ। ਉਹਨਾਂ ਦੇ ਵਿੱਚ ਅਮਰੀਕਾ ਹੈ, ਰੂਸ ਹੈ, ਚੀਨ ਹੈ, ਫਰਾਂਸ ਹੈ ਔਰ ਜ਼ਾਹਰ ਹੈ ਕਿ ਵੀ ਇਸ ਸਾਰੇ ਦੇ ਵਿੱਚ ਜਿਹੜਾ UK ਦਾ ਮੈਂ ਜ਼ਿਕਰ ਕੀਤਾ ਹੈ। ਮੈਂ ਕਿਉਂਕਿ ਇੰਗਲੈਂਡ ਕਹਿੰਦਾ ਤੇ ਸਾਡੇ ਕਿਸੇ ਵੀਰ ਨੇ ਲਿਖਿਆ ਜੀ ਤੁਸੀਂ ਅਸੀਂ ਇੰਗਲੈਂਡ ਦੇ ਥੱਲੇ ਨਹੀਂ ਹੈਗੇ, ਸਾਡਾ ਵੇਲਜ਼ ਅੱਡ ਹੈ, ਨਾਰਦਰਨ ਆਇਰਲੈਂਡ ਅੱਡ ਹੈ, ਸਕਾਟਲੈਂਡ ਅੱਡ ਹੈ, ਸੋ ਤੁਸੀਂ UK ਕਿਹਾ ਕਰੋ। ਸੋ UK, ਰੂਸ, ਅਮਰੀਕਾ, ਚੀਨ ਔਰ ਫਰਾਂਸ ਇਹ ਉਸ ਦੇ ਪਰਮਾਨੈਂਟ ਮੈਂਬਰ ਨੇ ਜਿਹੜੇ ਵੀਟੋ ਵੀਲਡਿੰਗ। ਵੀਟੋ ਦਾ ਮਤਲਬ ਇਹ ਹੈ ਕਿ ਵੀ ਉੱਥੇ ਜੋ ਮਰਜ਼ੀ ਮਤਾ, ਜਿੰਨੀ ਮਰਜ਼ੀ ਠੀਕ ਗੱਲ ਹੋਏ, ਇੱਕ ਜਿਹੜਾ ਉਹਦੇ ਚੋਂ ਕਹਿ ਦੇ ਵੀ ਮੈਂ ਨਹੀਂ ਮੰਨਦਾ ਤੇ ਉਹ ਅੱਗੇ ਗੱਲ ਨਹੀਂ ਤੁਰਦੀ। ਸੋ ਜੇ ਫਲਸਤੀਨ ਦਾ ਮੁੱਦਾ 72 ਸਾਲਾਂ 'ਚ ਹੱਲ ਨਹੀਂ ਹੋਇਆ, ਉਹਦਾ ਕਾਰਨ ਇਹ ਹੈ ਕਿ ਉਸ ਮੁੱਦੇ ਦੇ ਉੱਤੇ ਅਮਰੀਕਾ ਇਜ਼ਰਾਈਲ ਦੇ ਹੱਕ 'ਚ ਵੀਟੋ ਕਰ ਦਿੰਦਾ ਹੈ ਜਦੋਂ ਮਤਾ ਹੁੰਦਾ। ਜੇ ਕਸ਼ਮੀਰ ਦਾ ਮੁੱਦਾ 72 ਸਾਲ ਤੋਂ ਲਟਕ ਰਿਹਾ ਹੈ, ਇਹ ਇਸ ਲਈ ਕਿਸੇ ਕੰਡੇ ਨਹੀਂ ਲੱਗਦਾ, ਭਾਵੇਂ ਇਹਨੂੰ ਕਿਸੇ ਲੈਵਲ ਤੋਂ ਵੀ ਤੁਸੀਂ ਦੇਖ ਲਓ, ਉਸ ਮਾਮਲੇ ਦੇ ਵਿੱਚ ਸੋਵੀਅਤ ਯੂਨੀਅਨ ਜਿਹੜਾ ਕਿ ਹੁਣ ਰਸ਼ੀਆ ਰਹਿ ਗਿਆ, ਇਹ ਉਹਨੂੰ ਵੀਟੋ ਕਰ ਦਿੰਦਾ ਹੈ। ਇਸੇ ਤਰ੍ਹਾਂ ਹੋਰ ਮੁੱਦਿਆਂ ਦੇ ਉੱਤੇ, ਈਵਨ ਤਿੱਬਤ ਦੇ ਹਵਾਲੇ ਨਾਲ ਜਾਂ ਦੂਸਰੀ ਥਾਵਾਂ ਤੇ ਉੱਥੇ ਚੀਨ ਵੀਟੋ ਕਰ ਦਿੰਦਾ। ਸੋ ਹਰ ਇੱਕ ਨੇ ਆਪਣਾ, ਜੇ ਸਾਰੇ ਨੂੰ ਤੁਸੀਂ ਕੁੱਲ ਮਿਲਾ ਕੇ ਦੇਖੋ ਕਿ ਇਹ ਜਿਹੜੇ 5 ਰਤਨ ਬਣੇ ਹੋਏ ਨੇ ਦੁਨੀਆ ਦੇ ਵੀਟੋ ਪਾਵਰ ਲੈ ਕੇ, ਇਹ 5 ਹੀ ਅਸਲ 'ਚ ਦੁਨੀਆ ਨੂੰ ਇਹਨਾਂ ਨੇ ਵੰਡਿਆ ਹੋਇਆ, ਇਹੀ ਕੰਟਰੋਲ ਕਰਦੇ ਨੇ ਆਪਣੇ ਹਿੱਤਾਂ ਦੇ ਲਈ। ਹੁਣ ਵੀ ਰੂਸ ਨੇ, ਔਰ ਜ਼ਾਹਰ ਹੈ ਕਿ ਜਦੋਂ UN ਸਿਕਿਉਰਿਟੀ ਕਾਉਂਸਲ ਦੀ ਫਾਰਮਲ ਮੀਟਿੰਗ ਹੋ ਕੇ ਕੋਈ ਡਿਸੀਜਨ ਦੀ ਗੱਲ ਹੋਏਗੀ, ਉਦੋਂ ਕੋਈ ਡਿਸੀਜਨ ਨਹੀਂ ਹੋਣਾ। ਇਹ ਘੱਟੋ ਘੱਟ ਪਾਕਿਸਤਾਨ ਨੂੰ ਥੋੜਾ ਬਹੁਤ ਤਹਫੁਜ਼ ਮਿਲ ਗਿਆ ਡਿਪਲੋਮੈਸੀ ਦੇ ਵਰਲਡ 'ਚ ਵੀ, ਆਪਣੇ ਲੋਕਾਂ ਦੇ ਲਈ ਵੀ, ਕਿ ਵੀ ਦੇਖੋ ਅਸੀਂ ਲੈਟਰ ਲਿਖਿਆ ਔਰ 72 ਘੰਟੇ ਦੇ ਵਿੱਚ ਉਹਦੀ ਮੀਟਿੰਗ ਹੋਈ। ਲੇਕਿਨ ਇਹਦੇ ਚੋਂ ਅੰਦਰ ਕੀ ਹੋਇਆ, ਕਿਉਂਕਿ ਬੰਦ ਕਮਰੇ 'ਚ ਹੁੰਦਾ ਹੈ, ਉਹ ਤੁਹਾਨੂੰ ਨਹੀਂ ਪਤਾ, ਕੋਈ ਮਤਾ ਲਿਖਿਆ ਨਹੀਂ ਗਿਆ,
ਕੋਈ ਹੋਰ ਨਹੀਂ ਹੋਇਆ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਫਾਰਮਲ ਸ਼ੇਪ ਦੇ ਵਿੱਚ ਆਏਗਾ, ਕਿਉਂਕਿ ਰੂਸ ਵਾਲਾ ਤਾਂ ਪਹਿਲਾਂ ਹੀ ਕਹਿ ਚੁੱਕਾ ਉਹਨਾਂ ਦਾ ਪ੍ਰੈਜ਼ੀਡੈਂਟ ਕਿ ਜੀ ਇਹ ਤਾਂ ਇੰਟਰਨਲ ਮੈਟਰ ਹੈ ਇੰਡੀਆ ਦਾ, तो ਜ਼ਾਹਰ ਹੈ ਕਿ ਵੀ ਇਹਨੂੰ ਜਦੋਂ ਵੀ ਆਏਗਾ ਉਹ ਵੀਟੋ ਕਰੇਗਾ ਹੀ ਕਰੇਗਾ। ਔਰ ਹਾਲਾਂਕਿ ਬ੍ਰਿਟਨ ਔਰ ਫਰਾਂਸ ਜਿਹੜਾ ਹੈ ਉਹਨਾਂ ਦੀ ਵੀ ਚੁੱਪੀ ਹੈ, ਉਹਨਾਂ 'ਚੋਂ ਵੀ ਕੋਈ ਨਜ਼ਰ ਨਹੀਂ ਆ ਰਿਹਾ ਕਿ ਵੀ ਉਹਨਾਂ ਨੇ ਕਿੱਧਰ ਨੂੰ ਜਾਣਾ ਹੈ। ਔਰ ਜਾਣ ਵੀ ਇੱਕ ਪਾਸੇ ਵੀ ਜਾਣ ਉਹਦਾ ਚੋਂ ਕੁਛ ਨਹੀਂ ਨਿਕਲਣਾ, ਕਿਉਂਕਿ ਰਸ਼ੀਆ ਦੇ ਕੋਲ ਵੀਟੋ ਪਾਵਰ ਹੈ। ਸਿਰਫ ਇਹ ਮੈਂ ਸਮਝਦਾ ਹਾਂ ਵੀ ਪਾਕਿਸਤਾਨ ਦੀ ਇਹ ਡਿਪਲੋਮੈਟਿਕ ਸਕਸੈਸ ਹੈ ਕਿ ਚਾਈਨਾ ਨੂੰ ਖਿੱਚ ਕੇ ਫਰਮਲੀ ਉਹ ਆਪਣੇ ਨਾਲ ਲਿਆ ਕੇ ਉਹਨੇ ਖੜਾ ਕਰ ਲਿਆ ਔਰ ਚਾਈਨਾ ਨੇ ਆਪਣਾ ਇਨਫਲੂਐਂਸ ਵਰਤਿਆ। ਹੁਣ ਜਿਹੜੇ ਬਾਕੀ 10 ਮੈਂਬਰ ਨੇ ਉਹ ਰੋਟੇਟਿੰਗ ਮੈਂਬਰ ਹੁੰਦੇ ਨੇ, ਉਹਨਾਂ ਦੀ ਟਰਮ ਸ਼ਾਇਦ 2 ਸਾਲ ਹੁੰਦੀ ਹੈ ਔਰ ਪਾਕਿਸਤਾਨ ਵੀ ਮੈਂਬਰ ਹੈ ਸਿਕਿਉਰਿਟੀ ਕਾਉਂਸਲ ਦਾ, ਇੰਡੀਆ ਵੀ ਰਿਹਾ। ਔਰ ਹੁਣ ਜਿਹੜੇ ਕੁੱਲ 10 ਮੈਂਬਰ ਹੋਰ ਨੇ ਉਹਨਾਂ ਦੇ ਵਿੱਚ ਸਿਰਫ ਜਿਹੜਾ ਪੋਲੈਂਡ ਉਹ ਇੱਕ ਚੇਅਰਮੈਨ ਬਣਾਇਆ ਜਾਂਦਾ ਹੈ, ਉਹ ਕਈ ਵਾਰੀ ਇਹਨਾਂ ਚੋਂ ਵੀ ਹੁੰਦਾ, ਮੋਸਟਲੀ ਉਹ ਰੋਟੇਟਿੰਗ ਮੈਂਬਰ ਚੋਂ ਲਿਆ ਜਾਂਦਾ ਹੈ। ਬਾਕੀ ਜਿਹੜੇ ਦੇਸ਼ ਮੈਂਬਰ ਨੇ ਉਹਨਾਂ 'ਚ ਬੈਲਜੀਅਮ, ਡੋਮਿਨਿਕਨ ਰਿਪਬਲਿਕਨ, ਇਕੁਆਟੋਰੀਅਲ ਗਾਇਨਾ, ਜਰਮਨੀ, ਇੰਡੋਨੇਸ਼ੀਆ, ਕੁਵੈਤ, ਪੀਰੂ, ਪੋਲੈਂਡ ਜ਼ਾਹਰ ਹੈ, ਸਾਊਥ ਅਫਰੀਕਾ। ਔਰ ਸਿਰਫ ਕੁਵੈਤ ਤੇ ਇੰਡੋਨੇਸ਼ੀਆ ਜਿਹੜੇ ਨੇ ਇਹ 2 ਮੁਸਲਿਮ ਮੁਲਕ ਨੇ। ਸੋ ਅੰਦਰ ਕੀ ਹੋਇਆ ਸਾਨੂੰ ਨਹੀਂ ਪਤਾ, ਕਿਉਂਕਿ ਉਹਦੇ 'ਚ ਜੋ ਕਿਸੇ ਨੇ ਕੁਝ ਕਿਹਾ ਵੀ ਹੋਏਗਾ ਤੇ ਉਹ ਕਿਸੇ ਰੈਕਡ ਦਾ ਹਿੱਸਾ ਨਹੀਂ ਹੈ। ਸੋ ਕੁੱਲ ਮਿਲਾ ਕੇ ਇਸ ਸਾਰੇ 'ਚੋਂ ਜਿਹੜਾ ਬਾਅਦ ਦੇ ਵਿੱਚ ਬਰੀਫਿੰਗਸ ਸਾਰਿਆਂ ਨੇ ਦਿੱਤੀਆਂ, ਜਿਨ੍ਹਾਂ ਦਾ ਮੈਂ ਥੋੜਾ ਜ਼ਿਕਰ ਜ਼ਰੂਰ ਕਰਾਂਗਾ ਕਿ ਵੀ ਉਹਦੇ 'ਚ ਜ਼ਾਹਰ ਹੈ ਕਿ ਜਿਹੜੇ ਪਾਕਿਸਤਾਨ ਦੇ UN ਪਰਮਾਨੈਂਟ ਮਿਸ਼ਨ ਜਾਂ UN ਐਂਬੈਸਡਰ ਨੇ ਮਲੀਆ ਲੋਧੀ, ਉਹ ਬੜੇ ਅਪਬੀਟ ਮੂਡ ਸੀ। ਉਹਨਾਂ ਨੇ ਪ੍ਰੈਸ ਨੂੰ ਕਹਿ ਕੇ ਕਿਹਾ ਕਿ ਜੀ ਕਸ਼ਮੀਰੀ ਲੋਕਾਂ ਦੀ ਸੁਣੀ ਗਈ, ਭਾਵੇਂ ਉੱਥੇ ਘਰਾਂ 'ਚ ਬੰਦ ਨੇ, ਪਰ ਲਗਭਗ 50 ਸਾਲ ਬਾਅਦ ਮੋਰ ਦੈਨ ਓਵਰ 50 ਇਅਰਸ, ਕਿਉਂਕਿ ਲਾਸਟ ਮਤਾ ਕਸ਼ਮੀਰ ਦੇ ਉੱਤੇ ਜਿਹੜਾ UN ਸਿਕਿਉਰਿਟੀ ਕਾਉਂਸਲ ਦਾ 1965 ਦਾ ਹੈ ਔਰ 65 ਵੀ ਉਦੋਂ ਹੀ ਹੋਏਗਾ ਜਦੋਂ ਭਾਰਤ ਪਾਕਿਸਤਾਨ ਕਨਫਰੰਟੇਸ਼ਨ ਸੀ, ਲੜਾਈ ਸੀ। ਸੋ ਇਹਨਾਂ ਨੂੰ ਉਦੋਂ ਹੀ ਯਾਦ ਆਉਂਦਾ ਹੈ ਜਦੋਂ ਕਿ ਹੁਣ ਵੀ, ਕਿਉਂਕਿ ਇਮਰਾਨ ਖਾਨ ਹੋਰਾਂ ਨੇ ਆਪਣੇ ਜਿਹੜੇ ਨੇ ਉਹ ਤਿਉਰ ਤਿੱਖੇ ਕੀਤੇ ਨੇ ਔਰ ਮੀਟਿੰਗ ਤੋਂ ਠੀਕ ਪਹਿਲਾਂ ਈਵਨ ਟੈਲੀਫੋਨ ਦੇ ਉੱਤੇ ਇਮਰਾਨ ਖਾਨ ਔਰ ਪ੍ਰੈਜ਼ੀਡੈਂਟ ਟਰੰਪ ਦੀ ਗੱਲਬਾਤ ਵੀ ਹੋਈ, ਟੈਲੀਫੋਨਿਕ ਕਨਵਰਸੇਸ਼ਨ। ਔਰ ਜ਼ਾਹਰ ਹੈ ਕਿ ਇਮਰਾਨ ਖਾਨ ਉਹਨਾਂ ਨੇ ਇਹੀ ਕਿਹਾ ਹੋਣਾ ਉਹਨਾਂ ਨੂੰ ਕਿ ਭਾਈ ਇਹ ਜੋ ਤੁਸੀਂ ਫੜਿਆ ਹੋਇਆ ਢੰਗ ਤਰੀਕਾ ਇੰਡੀਆ ਦੇ ਸਾਰੇ ਨੂੰ ਨਾ ਅਪੋਜ਼ ਕਰਨਾ, ਇਹ ਅਲਟੀਮੇਟਲੀ ਕਿੱਧਰ ਨੂੰ ਲੀਡ ਕਰੇਗਾ। ਸੋ ਜ਼ਾਹਰ ਹੈ ਕਿ ਇਹ ਵੀ ਇੱਕ ਸਕਸੈਸ ਹੈ ਡਿਪਲੋਮੈਟਿਕ ਕਿ ਜੇ ਪਰਸਨਲ ਹੀਅਰਿੰਗ ਜਿਹੜਾ ਟਰੰਪ ਉਹ ਮੀਡੀਏਸ਼ਨ ਦੀ ਸਾਲਸੀ ਦੀ ਗੱਲ ਕਰਕੇ ਗਾਇਬ ਹੀ ਹੋ ਗਿਆ ਔਰ ਗਾਇਬ ਹੀ ਇਵੇਂ ਹੋਇਆ ਜਿਵੇਂ ਗਧੇ ਦੇ ਸਿਰ ਤੋਂ ਸਿੰਘ ਗਾਇਬ ਹੁੰਦੇ ਨੇ। ਸੋ ਲੇਕਿਨ ਇਹ ਜਿਹੜਾ ਫਾਈਨਲ ਸਟੇਜ ਦੇ ਉੱਤੇ ਗੱਲਬਾਤ ਹੋਣਾ ਵੀ ਇਹਨੂੰ ਮੈਂ ਪੋਜ਼ਿਟਿਵ ਸਮਝਦਾ। ਔਰ ਇਸੇ ਤਰ੍ਹਾਂ ਜਿਹੜਾ ਚਾਈਨੀਜ਼ ਐਂਬੈਸਡਰ ਦੀ ਬਰੀਫਿੰਗ ਸੀ, ਕਿਉਂਕਿ ਸਾਰੇ ਮੈਨੂੰ ਉਹਨਾਂ ਦੀਆਂ ਵੀਡੀਓਜ਼ ਦੇਖਣ ਦਾ ਮੌਕਾ ਮਿਲਿਆ, ਬਾਡੀ ਲੈਂਗੁਏਜ ਵੀ ਔਰ ਉਹ ਫਰਮ ਸੀ। ਜਿਹੜਾ ਚਾਈਨਾ ਸ਼ੇਕੀ ਗਰਾਊਂਡ ਵਾਲਾ ਸੀ ਪਾਰਟ, ਉਹ ਵਾਪਸ ਉਸ ਦੇ ਉੱਤੇ ਮੁੜੇ ਨੇ ਔਰ ਜ਼ਾਹਰ ਹੈ ਕਿ ਇੰਡੀਆ ਦਾ UN ਦੇ ਵਿੱਚ ਐਂਬੈਸਡਰ। ਔਰ ਮੈਂ ਜਦੋਂ ਅੱਜ ਉਹ ਦੇਖ ਰਿਹਾ ਸੀ ਕਿ ਵੀ ਕਿਵੇਂ ਇਹ ਜਿਹੜੇ ਬਣਾਏ ਹੋਏ ਨੇ ਇਹਨਾਂ ਨੇ ਇਸ ਕਿਸਮ ਦੇ ਸੈਯਦ ਅਕਬਰੁਦੀਨ, ਇਹ ਇੰਡੀਆ ਦਾ ਐਂਬੈਸਡਰ ਹੈ। ਮੈਂ ਕਿਹਾ ਮੁਸਲਮਾਨਾਂ ਦਾ ਹਾਲ ਉੱਥੇ ਕੀ ਕੀਤਾ ਹੋਇਆ ਔਰ ਇਹ ਇਹਨਾਂ ਦੀ ਕੋਈ ਨਵੀਂ ਗੱਲ ਨਹੀਂ ਹੈ। ਹੁਣ ਵੀ ਉਦੋਂ ਕੱਲ ਜਦੋਂ ਅਸੀਂ ਉੱਥੇ ਪ੍ਰੋਟੈਸਟ ਕਰ ਰਹੇ ਸੀ ਤਾਂ ਇੱਕ ਲੰਮਾ ਝੰਮਾ ਬੰਦਾ, ਉਹਦੇ ਹੱਥ ਤੇ ਲਾਲ ਧਾਗਾ ਬੰਨਿਆ ਸੀ, ਅੰਦਾਜ਼ਾ ਤਾਂ ਮੈਨੂੰ ਹੋ ਗਿਆ ਵੀ ਹਿੰਦੂ ਹੈ ਔਰ ਉਹ ਆ ਕੇ ਗੱਲਬਾਤ ਕਰਨ ਲੱਗ ਗਿਆ। ਮੀਡੀਆ ਦਾ ਵੀ ਕੋਈ ਗੱਲ ਚ ਪਾਇਆ ਹੋਇਆ ਸੀ ਤੇ ਗੱਲ ਚੱਲੇ, ਉਹ ਕਹਿੰਦੇ ਚਲੋ ਕਸ਼ਮੀਰ ਤਾਂ ਹੋਇਆ ਵੀ ਸਿੱਖਾਂ ਦਾ ਕੀ ਹੈ। ਮੈਂ ਕਿਹਾ ਜੀ ਤੁਸੀਂ ਸਾਡੇ ਨਾਲ ਕਿਹੜੀ ਘੱਟ ਕੀਤੀ ਹੋਈ ਹੈ। ਇੰਦਰਾ ਗਾਂਧੀ ਨੇ ਉਹ ਤਾਂ ਕਹਿੰਦੇ ਫਿਰ ਮਾਰੀ ਗਈ, ਖਤਮ ਹੋ ਗਿਆ ਕੰਮ, ਬਾਕੀ ਤਾਂ ਰੈਸਟ ਆਫ ਇੰਡੀਆ ਨਹੀਂ ਹੈ। ਦੇਖੋ ਇਹ ਪ੍ਰਾਈਮ ਮਿਨਿਸਟਰ ਵੀ ਰਿਹਾ ਮਨਮੋਹਨ ਸਿੰਘ, ਦੂਜਾ ਮੈਂ ਕਿਹਾ ਜੀ ਇਦਾਂ ਦੇ ਟੁੱਚੇ ਜਿਹੜੇ ਨੇ ਉਹ ਹਰ ਟਾਇਰੈਂਟ ਨੇ ਰੱਖੇ ਹੁੰਦੇ ਨੇ ਉਹ ਦੱਸਣ ਦੇ ਲਈ ਕਿ ਵੀ ਅਸੀਂ ਜਿਹੜਾ ਇਹਨਾਂ ਦੇ ਨੂੰ ਹੀ ਅੱਗੇ ਰੱਖ ਕੇ ਕਰ ਸਕਦੇ। ਉਹਨਾਂ ਨੇ ਵੀ, ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕਰਨ ਤੋਂ ਪਹਿਲਾਂ ਯਕੀਨੀ ਬਣਾਇਆ ਸੀ ਕਿ ਪ੍ਰੈਜ਼ੀਡੈਂਟ ਆਫ ਇੰਡੀਆ ਗਿਆਨੀ ਜ਼ੈਲ ਸਿੰਘ ਨੂੰ ਬਣਾਇਆ, ਜਿਹੜਾ ਜਦੋਂ ਉਹਦਾ ਨਾਂ ਨੋਮੀਨੇਟ ਕੀਤਾ ਗਿਆ ਪ੍ਰੈਜ਼ੀਡੈਂਟ ਦੇ ਲਈ ਔਰ ਉਹਦੀ ਫਸਟ ਪ੍ਰੈਸ ਕਾਨਫਰੰਸ ਹੋਈ ਕਿਉਂਕਿ ਕਾਂਗਰਸ ਵਰਕਿੰਗ ਕਮੇਟੀ ਨੇ ਕੀਤਾ ਕਿ ਇਹ ਹੋਏਗਾ ਕੈਂਡੀਡੇਟ ਔਰ ਉਹਨੂੰ ਪੁੱਛਿਆ ਗਿਆ ਕਿ ਜੀ ਆਪ ਗਿਆਨੀ ਜੀ आप क्या करेंगे प्रेसिडेंट बन के। तो उदा बयान जो वो कहना मैं तो नेहरू खानदान का झाड़ू बरदार हूँ, जैसा मुझे कहेंगे मैं एक हो रहे। सो इस तरह का ये सैयद अकबरुद्दीन रखा है और ये हमेशा कोशिश करते हैं यूनाइटेड नेशन या जिथे उन्होंने अदर वे करना है वो उस किस्म दे भेजते हैं। पहला
ਅਮਰੀਕਾ ਦੇ ਵਿੱਚ ਜਿਹੜਾ ਐਮਬੈਸਡਰ ਲਾਇਆ ਹੋਇਆ ਸੀ ਨਵਤੇਜ ਸਰਨਾ, ਪੱਗ ਵਾਲਾ ਬੰਦਾ, ਜਦੋਂ ਔਰ ਉਹਨੂੰ 1 ਸਾਲ ਉਹਦੀ ਟਰਮ ਵੀ ਵਧਾ ਦਿੱਤੀ ਕਿਉਂਕਿ ਮੂਵਮੈਂਟ ਚੱਲ ਰਹੀ ਹੈ, ਖਾਲਿਸਤਾਨ ਦੀ ਗੱਲ ਹੋ ਰਹੀ ਹੈ, ਰੈਫਰੈਂਡਮ 2020 ਦੀ ਗੱਲ ਹੋ ਰਹੀ। ਸੋ ਇਸ ਕਿਸਮ ਦਾ ਸੈਯਦ ਅਕਬਰੁਦੀਨ ਨੇ ਵੀ ਜਿਹੜਾ ਉਹ ਆਪਣਾ ਜਿਹਨੂੰ ਕਹਿੰਦੇ ਨੇ ਕਿ ਵੀ ਤੂੰ ਮੇਰਾ ਬੁਲਾਇਆ ਬੋਲ, ਹਿਸ ਮਾਸਟਰਸ ਵੌਇਸ, HMV ਔਰ HMV ਦੇ ਜਿਨ੍ਹਾਂ ਨੇ ਰਿਕਾਰਡ ਦੇਖਿਆ ਉਹਨੂੰ ਪਤਾ ਉਹਦੇ ਤੇ ਕੁੱਤੇ ਦੀ ਫੋਟੋ ਹੁੰਦੀ ਸੀ HMV ਰਿਕਾਰਡ ਸਾਰਿਆਂ ਦੇ, ਤੇ ਉਹ ਆਇਆ ਵੀ ਉੱਥੋਂ ਹੀ ਆ ਕਿ ਹਿਸ ਮਾਸਟਰਸ ਵੌਇਸ, ਉਹ ਕੁੱਤੇ ਦਾ ਜਿਹੜੀ ਉਹ ਇਮੇਜ ਦੱਸ ਰਿਹਾ। ਸੋ ਇਹ ਤਾਂ ਰੀਅਲ HMV ਨੇ, ਉਹਦਾ ਰਿਕਾਰਡ ਦੇ ਉੱਤੇ ਸੀ, ਇਹ ਰੀਅਲ HMV ਨੇ। ਸੋ ਉਹਨੇ ਵੀ ਆਪਣੇ ਜਿਹੜਾ HMV ਵਾਲਾ ਕੰਮ ਕੀਤਾ। ਪਹਿਲਾਂ ਮੈਂ ਸਮਝਦਾ ਕਿ ਵੀ ਚਾਈਨਾ ਦੇ ਐਂਗਲ ਤੋਂ ਮੈਂ ਗੱਲ ਕਰਨਾ ਚਾਹੁੰਦਾ ਕਿ ਵੀ ਜਿਹੜੇ ਨੇ ਉਹਨਾਂ ਦੀ ਬਰੀਫਿੰਗ ਤੋਂ ਪਹਿਲਾਂ ਚਾਈਨੀਜ਼ ਐਮਬੈਸਡਰ ਨੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਜਾਂਗ ਚੁਨ ਹੈਡ ਏ ਕਾਨਫਰੰਸ, ਉਹਨਾਂ ਨੇ ਔਰ ਮੀਡੀਆ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਔਰ ਉਹਨਾਂ ਨੇ ਜਿਹੜੀ ਗੱਲ ਕਹੀ, ਉਹਨਾਂ ਨੇ ਕਿਹਾ ਵੀ ਸਿਕਿਉਰਿਟੀ ਕਾਉਂਸਲ ਮੈਂਬਰਸ ਹੈਵ ਐਕਸਪ੍ਰੈਸਡ देयर ਸੀਰੀਅਸ ਕੰਸਰਨ ਰਿਗਾਰਡਿੰਗ ਦਾ ਕਰੰਟ ਸਿਚੁਏਸ਼ਨ ਇਨ ਆਕੂਪਾਈਡ ਜੰਮੂ ਐਂਡ ਕਸ਼ਮੀਰ। ਸੋ ਇਹ ਉਹਨਾਂ ਦਾ ਪਹਿਲਾ ਕਮੈਂਟ ਹੈ ਕਿ ਵੀ ਸੀਰੀਅਸ ਕੰਸਰਨ, ਕਿ ਵੀ ਬਹੁਤ ਉਹ ਗੰਭੀਰ ਨੇ ਇਸ ਮਾਮਲੇ ਦੇ ਵਿੱਚ। ਦੇ ਆਰ ਆਲਸੋ ਕੰਸਰਨਡ ਅਬਾਊਟ ਹਿਊਮਨ ਰਾਈਟਸ ਸਿਚੁਏਸ਼ਨ ਦੇयर ਐਂਡ ਆਲਸੋ ਇਟਸ ਦਾ ਜਨਰਲ ਵਿਊ ਆਫ ਦਾ ਮੈਂਬਰਸ that parties concerned should refrain from taking any unilateral action which might further aggravate the tension there। ਕਿਹਾ ਕਿ ਵੀ ਇਹ ਪਹਿਲੀ ਵਾਰ ਹੈ ਵੀ ਚਾਈਨੀਜ਼ ਨੇ ਹਿਊਮਨ ਰਾਈਟਸ ਦੀ ਗੱਲ ਕੀਤੀ ਹੈ ਇਸ ਲੈਵਲ ਦੇ ਉੱਤੇ, ਔਰ ਉਹਨਾਂ ਨੇ ਕਿਹਾ ਵੀ ਜਿਹੜਾ ਮੈਂਬਰਸ ਦਾ ਜਨਰਲ ਵਿਊ ਸੀ, ਉਹਨਾਂ ਨੇ ਮੈਂਬਰਸ ਦੇ ਹਵਾਲੇ ਨਾਲ ਹੀ ਗੱਲ ਕੀਤੀ ਕਿ ਵੀ ਜਿਹੜੀਆਂ ਪਾਰਟੀਆਂ ਕੰਸਰਨ ਨੇ, ਉਹਦੇ ਜ਼ਾਹਰ ਹੈ ਇੰਡੀਆ ਪਾਕਿਸਤਾਨ ਦੋਨਾਂ ਨੂੰ ਹੀ ਕਿਹਾ ਕਿ ਵੀ ਉਹ ਕੋਈ ਵੀ ਯੂਨੀਲੈਟਰਲ ਐਕਸ਼ਨ ਨਾ ਲੈਣ which might further aggravate the situation there। यूनिलैटरल ਤਾਂ ਲੈ ਲਿਆ ਇੰਡੀਆ ਨੇ। ਹੁਣ ਦਿਲਚਸਪ ਗੱਲ ਇਹ ਹੈ ਕਿ ਜਦੋਂ UN ਸਿਕਿਉਰਿਟੀ ਕਾਉਂਸਲ ਦੇ ਕਸ਼ਮੀਰ ਰੈਜ਼ੋਲੂਸ਼ਨਸ ਦੀ ਗੱਲ ਹੁੰਦੀ ਹੈ ਤੇ ਇਹਨਾਂ ਦੇ ਜਿਹੜੇ ਅਕਬਰੁਦੀਨ ਨੇ ਉਹ ਆ ਕੇ ਕਹਿੰਦੇ ਨੇ ਜੀ ਦੇਖੋ ਸ਼ਿਮਲਾ ਐਗਰੀਮੈਂਟ ਤੋਂ ਬਾਅਦ ਤਾਂ ਇਹ ਸੀ ਕਿ ਬਾਈਲੈਟਰਲ ਹੋਏਗਾ। ਉਹ ਕੋ ਤੁਸੀਂ ਜਦੋਂ ਐਬਰੋਗੇਟ ਕੀਤਾ ਇਹਨੂੰ ਜਿਹੜਾ 5 ਅਗਸਤ ਨੂੰ, ਇਹ ਬਾਈਲੈਟਰਲ ਫੈਸਲਾ ਸੀ, ਉਦੋਂ ਕਿਸੇ ਨੂੰ ਕੰਨੋਂ ਕੰਨ ਖਬਰ ਨਹੀਂ ਹੋਈ। ਸੋ ਮਤਲਬ ਇਹ ਹੈ ਵੀ ਤੁਸੀਂ ਹੀ ਬਾਈਲੈਟਰਲ ਦੀਆਂ ਵੀ ਧੱਜੀਆਂ ਉਡਾ ਕੇ ਇਫ ਇਟ ਵਾਸ ਦੇयर, ਹਾਲਾਂ ਕਦੇ ਵੀ ਕੋਈ ਬਾਈਲੈਟਰਲ ਨਹੀਂ ਹੁੰਦੀ ਜਿਹਦੇ 'ਚ ਥਰਡ ਪਾਰਟੀ ਡਿਸਪਿਊਟਡ ਟੈਰੀਟਰੀ ਬਣਾਈ ਹੋਈ ਹੈ। ਜੇ ਬਾਈਲੈਟਰਲ ਤੋਂ ਬਾਅਦ UN ਸਿਕਿਉਰਿਟੀ ਕਾਉਂਸਲ ਵਿਦਡਰਾ ਕਰ ਲਏ, ਆਪਣੇ ਰੈਜ਼ੋਲੂਸ਼ਨ ਖਤਮ ਕਰ ਦੇ ਔਰ ਉੱਥੇ ਹੋ ਜਾਏ ਜੀ ਵੀ ਆਰ ਕੈਪਿੰਗ ਇਟ ਐਜ਼ ਇਟ ਇਜ਼ ਓਵਰ, ਦੈਨ ਉਹ ਤਾਂ ਤੁਸੀਂ ਆਪ ਹੀ ਯੂਨੀਲੈਟਰਲ ਕਰਕੇ ਜਿਹੜਾ ਮਾੜਾ ਮੋਟਾ ਤੁਸੀਂ ਉਹ ਬਣਾਇਆ ਹੋਇਆ ਸੀ ਇੱਕ ਟਕਵੰਜ ਜਿਹਾ ਬਾਈਲੈਟਰਲ ਦਾ, ਉਹ ਤੁਸੀਂ ਆਪ ਹੀ ਖਤਮ ਕਰ ਦਿੱਤਾ। ਪਰ ਚਾਈਨੀਜ਼ ਐਮਬੈਸਡਰ ਨੇ ਕਿਹਾ ਕਿ ਬਈ ਇਹ ਕੋਈ ਵੀ ਯੂਨੀਲੈਟਰਲ ਡਿਸੀਜਨ ਜਿਹੜਾ ਹੈ ਉਹ ਫਰਦਰ ਐਗਰੇਵੇਟ ਕਰੇਗਾ। ਫਿਰ ਉਹਨਾਂ ਨੇ ਚਾਈਨੀਜ਼ ਸਟੈਂਡ ਪੁਆਇੰਟ ਤੋਂ ਕਿਹਾ ਚਾਈਨਾ ਹੋਲਡਸ ਦਾ ਵਿਊ that the issue of Kashmir is an issue that is left from history between India and Pakistan. According to relevant Security Council resolutions, the status of Kashmir is undecided and it is an internationally recognized dispute. So ये बड़ी strong ਗੱਲ ਹੈ। ਹਾਲਾਂ ਉਹਨਾਂ ਨੇ ਬ੍ਰਿਟਿਸ਼ ਨੂੰ ਵਿੱਚੋਂ ਕੱਢਤਾ ਕਿ ਜੀ ਇੰਡੀਆ ਪਾਕਿਸਤਾਨ ਹੈ, ਪਰ ਕਿਉਂਕਿ ਸਿਕਿਉਰਿਟੀ ਕਾਉਂਸਲ 'ਚ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਅਨਡਿਸਾਈਡਡ ਹੈ, ਸੋ ਇਹ ਇੰਟਰਨੈਸ਼ਨਲ ਇਸ਼ੂ ਹੈ। The Kashmir issue should be resolved properly through peaceful means in accordance with the UN Charter। ਤਿੰਨ ਚੀਜ਼ਾਂ ਉਹਨਾਂ ਨੇ ਕਹੀਆਂ which is very important ਕਿ ਵੀ ਇਹ ਜਿਹੜਾ ਪੀਸਫੁਲ ਤਰੀਕਿਆਂ ਦੇ ਨਾਲ ਜਿਹਦੇ ਚ UN ਚਾਰਟਰ ਜ਼ਾਹਰ ਹੈ, UN ਚਾਰਟਰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦੇ, ਦਾ ਰੈਲੇਵੈਂਟ ਸਿਕਿਉਰਿਟੀ ਕਾਉਂਸਲ ਰੈਜ਼ੋਲੂਸ਼ਨਸ ਜ਼ਾਹਰ ਹੈ ਜਿਨ੍ਹਾਂ ਨੇ ਪਲੇਬਿਸਾਈਡ ਦੀ ਗੱਲ ਕੀਤੀ ਹੈ, ਬਿਲਕੁਲ, ਐਂਡ ਬਾਈਲੈਟਰਲ ਐਗਰੀਮੈਂਟਸ। ਹੁਣ ਜੇ ਬਾਈਲੈਟਰਲ ਵੀ ਸ਼ਿਮਲਾ ਐਗਰੀਮੈਂਟ ਦੀ ਉਹ ਵੀ ਹੈ ਵੀ ਗੱਲਬਾਤ ਹੋਣੀ, ਹੁਣ ਇੰਡੀਆ ਕਹਿੰਦਾ ਜੀ ਗੱਲਬਾਤ ਤਾਂ ਹੋਈ ਨਹੀਂ, ਇਹ ਤਾਂ ਸਾਡਾ ਇੰਟਰਨਲ ਮੈਟਰ ਹੈ ਜੀ, ਅਸੀਂ 370 ਲਾ ਦਈਏ ਹਟਾ ਦਈਏ ਵੀ ਤੁਸੀਂ ਮਾਮੇ ਲੱਗਦੇ ਹੋ, ਇਹ ਤਾਂ ਸਾਡਾ ਹੀ ਹੈ ਜੀ ਸਭ ਕੁਝ। ਤੇ ਉਹ ਉਹਨਾਂ ਨੂੰ ਕਹਿ ਰਿਹਾ ਵੀ ਇਹ ਤੁਹਾਡੇ ਨਹੀਂ ਹੈ ਕੁਝ ਵੀ, ਕਿਉਂਕਿ ਇਹ ਇੰਟਰਨੈਸ਼ਨਲ ਅਰੀਨਾ 'ਚ ਹੈ, ਡਿਸਪਿਊਟਡ ਟੈਰੀਟਰੀ ਹੈ, UN ਚਾਰਟਰ, ਰੈਲੇਵੈਂਟ ਸਿਕਿਉਰਿਟੀ ਕਾਉਂਸਲ ਰੈਜ਼ੋਲੂਸ਼ਨ ਜਿਹੜੇ ਨੇ ਉਹ ਆਤਮ ਨਿਰਣੇ ਦੇ ਹੱਕ ਦੀ ਗੱਲ ਕਰਦੇ ਨੇ, ਪਲੇਬਿਸਾਈਡ ਦੀ ਗੱਲ ਕਰਦੇ ਨੇ। ਦਿਸ ਰਿਪਰੈਜ਼ੈਂਟਸ ਦਾ ਇੰਟਰਨੈਸ਼ਨਲ ਕਮਿਊਨਿਟੀਜ਼ ਕੰਸੈਂਸਸ। ਹੁਣ ਇਹ ਉਹਨਾਂ ਨੇ ਇੰਟਰਨੈਸ਼ਨਲ ਕਮਿਊਨਿਟੀ ਕੰਸੈਂਸਸ ਕਹਿ ਕੇ ਜ਼ਾਹਰ ਹੈ ਕਿ ਵੀ ਉਹਦੇ 'ਚ ਕਿਉਂਕਿ ਜਿਵੇਂ ਮੈਂ ਕਿਹਾ ਵੀ ਇਹ ਇਨਫਾਰਮਲ ਮੀਟਿੰਗ ਸੀ, ਸੋ ਕੋਈ ਵੀਟੋ ਵਾਲੀ ਗੱਲ ਤਾਂ ਹੋਣੀ ਨਹੀਂ ਸੀ। ਹੁਣ ਉਹਨਾਂ ਨੇ ਕੰਸੈਂਸਸ ਕਹਿ ਕੇ ਇਸ ਗੱਲ ਨੂੰ ਸਟਰੈਂਥਨ ਕੀਤਾ ਹੈ।
it is obvious that constitutional amendment by India has changed the status quo in Kashmir, causing tensions in the region. ਉਹਨੇ ਕਿਹਾ ਜੀ ਯੂਨੀਲੈਟਰਲੀ ਉਹਨਾਂ ਨੇ ਚੇਂਜ ਕੀਤਾ ਹੈ, ਸੋ ਇਹ ਸਟੇਟਸ ਕੋ ਚੇਂਜ ਕਰਨ ਦਾ ਹੱਕ ਇੰਡੀਆ ਨੂੰ ਨਹੀਂ ਹੈ. China is deeply concerned about the current situation and opposes any unilateral action that complicates the situation, and we call upon the relevant parties to exercise restraint and act prudently, and in particular actions that will aggravate the tension, said the Chinese ambassador. So मैं समझदा है कि भी ये एक important part है कि उन्होंने back इस गल नूं ਇਹ ਕਿਹਾ ਵੀ ਜਿਹੜਾ ਕੋਈ ਵੀ ਡਿਸੀਜਨ ਮੇਕਿੰਗ ਹੈ ਉਹ UN ਚਾਰਟਰ ਔਰ ਇਹਨਾਂ ਦੇ ਰੈਜ਼ੋਲੂਸ਼ਨਸ ਔਰ ਡਿਸਪਿਊਟਡ ਲਾਈਨ ਹੈ. ਔਰ ਮਲੀਆ ਲੋਧੀ ਜਿਹੜੇ ਜ਼ਾਹਰ ਹੈ ਬੜੇ ਅਪਬੀਟ ਮੂਡ ਸੀ, ਔਰ ਉਹਨਾਂ ਨੇ ਇਹ ਉਹਨਾਂ ਦੀ ਓਪਨਿੰਗ ਇਹ ਸੀ ਕਿ ਵੀ ਪਹਿਲੀ ਵਾਰ ਕਸ਼ਮੀਰੀਆਂ ਦੀ 50 ਸਾਲ ਬਾਅਦ ਸੁਣੀ ਗਈ ਹੈ, ਔਰ ਉਹਨਾਂ ਨੇ ਰਾਈਟਲੀ ਚਾਈਨਾ ਨੂੰ ਵੀ ਆਰ ਗ੍ਰੇਟਫੁਲ ਟੂ ਚਾਈਨਾ in also joining us in calling this meeting. ਉਹਨਾਂ ਨੂੰ ਡਿਊ ਦਿੱਤਾ ਹੈ. The voice of Kashmiri people, the voice of the people of occupied Kashmir has been heard today in the highest diplomatic forum of the world. ਕਿ ਉੱਥੇ ਉਹਨਾਂ ਦੀ ਦੁਨੀਆ ਦੀ ਕੂਟਨੀਤੀ ਦੇ ਸਭ ਤੋਂ ਉੱਚੇ ਜਿਹੜੀ ਥਾਂ ਦੇ ਉੱਤੇ ਸੁਣੀ ਗਈ ਹੈ. They are not alone. Their voices have been heard. Their plight, their hardship, their pain, their suffering, their occupation, and the consequences of that occupation have been heard in United Nations Security Council, she said. ਚਲੋ ਫਲਾਵਰੀ ਲੈਂਗੁਏਜ ਹੈ ਕਿ ਤੁਹਾਡੇ ਦਰਦ ਪੀੜ ਤੁਹਾਡਾ ਜੋ ਵੀ ਤੁਹਾਡੇ ਨਾਲ ਹੋ ਰਿਹਾ ਇਹ ਸਾਰਾ ਜਿਹੜਾ ਇਹ ਸੁਣਿਆ ਗਿਆ. ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਮੀਟਿੰਗ ਦਾ ਹੋਣਾ ਇਹ ਆਪਣੇ ਆਪ 'ਚ ਇਸ ਗੱਲ ਦਾ ਸਬੂਤ ਹੈ ਕਿ ਇਹ ਇੰਟਰਨੈਸ਼ਨਲੀ ਰੈਕਗਨਾਈਜ਼ਡ ਡਿਸਪਿਊਟ ਹੈ. ਫਿਰ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਔਰ ਇਹ ਗੱਲ ਕਿਉਂਕਿ ਜਦੋਂ ਇਹਨਾਂ ਨੇ ਬਰੀਫਿੰਗ ਕੀਤੀ ਉਸ ਤੋਂ ਬਾਅਦ ਪਾਕਿਸਤਾਨ ਦੇ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ ਜਿਨ੍ਹਾਂ ਨੇ ਜਿਹੜਾ ਪ੍ਰੈਸ ਬਰੀਫਿੰਗ ਵੀ ਕੀਤੀ ਔਰ ਖੁੱਲ੍ਹ ਕੇ ਗੱਲ ਵੀ ਕੀਤੀ, ਔਰ ਉਹਨਾਂ ਨੇ ਕਿਹਾ ਵੀ ਇਹਨਾਂ 72 ਘੰਟਿਆਂ ਜਦੋਂ ਪਾਕਿਸਤਾਨ ਨੇ ਲੈਟਰ ਲਿਖਿਆ ਔਰ ਇਹ ਮੀਟਿੰਗ ਹੋਈ, ਭਾਰਤ ਨੇ ਹਰ ਫਰੰਟ ਦੇ ਉੱਤੇ ਇਸ ਮੀਟਿੰਗ ਨੂੰ ਰੋਕਣ ਦਾ ਯਤਨ ਕੀਤਾ, ਜ਼ਰੂਰ ਕੀਤਾ ਹੋਏਗਾ. ਔਰ ਉਹਨਾਂ ਦਾ ਇਹ ਕਹਿਣਾ ਸੀ ਕਿ ਵੀ ਇਹਦੇ ਬਾਵਜੂਦ ਇਹ ਸਾਡੀ ਡਿਪਲੋਮੈਟਿਕ ਸਕਸੈਸ ਹੈ ਕਿ ਮੀਟਿੰਗ ਹੋਈ. ਔਰ ਮੈਂ ਜਿਵੇਂ ਕਿਹਾ ਵੀ ਕ੍ਰੈਡਿਟ ਸ਼ੁੱਡ ਬੀ ਗਿਵਨ ਵੇਅਰ ਇਟ ਇਜ਼ ਡਿਊ. ਮੀਟਿੰਗ ਹੋਈ, ਚਾਈਨਾ ਦਾ ਸਟੈਂਡ ਪੁਖਤਾ ਹੈ, ਇੰਨੀ ਕੁ ਗੱਲ ਨਾਲ ਅਸੀਂ ਸਹਿਮਤ ਹਾਂ ਕਿ ਵੀ ਇਹ ਜਿਹੜਾ ਇੰਡੀਆ ਦਾ ਜੋ ਵੀ ਉਹਨਾਂ ਨੇ ਇਹ ਸਾਰਿਆਂ ਨੂੰ ਸੈਬੋਟਾਜ ਕਰਨ ਲਈ ਕੀਤਾ ਹੋਏਗਾ ਉਹਦੇ ਚੋਂ ਕਾਮਯਾਬ ਨਹੀਂ ਹੋਏ. ਫਿਰ ਉਹਨਾਂ ਨੇ ਕਿਹਾ ਕਿ ਵੀ ਦਿਸ ਮੀਟਿੰਗ ਹੈਜ਼ ਰੀਅਫਰਮਡ ਦਾ ਵੈਲਿਡਿਟੀ ਆਫ United Nations Security Council resolutions on the occupied state of Jammu and Kashmir. ਵੀ ਇਸ ਦੇ ਉੱਤੇ ਉਹਨਾਂ ਨੇ ਦੁਬਾਰਾ ਮੋਹਰ ਲਾਈ ਹੈ ਕਿ ਵੀ ਇਹ ਰੈਜ਼ੋਲੂਸ਼ਨ ਵੈਲਿਡ ਨੇ. ਔਰ ਉਹਨਾਂ ਨੇ ਫਿਰ ਕਿਹਾ ਕਿ ਵੀ ਪਾਕਿਸਤਾਨ ਜਿਹੜਾ ਹੈ stands ready for a peaceful settlement of the dispute of Jammu and Kashmir. ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਹੈ ਇੰਡੀਆ ਇਹ ਕਹਿੰਦਾ ਜੀ ਇੰਟਰਨਲ ਮੈਟਰ ਹੈ, ਉਹਨਾਂ ਦਾ ਕਲੇਮ ਜਿਹੜਾ ਉਹ ਨਲੀਫਾਈ ਹੋ ਜਾਂਦਾ ਹੈ. ਔਰ ਟੁਡੇ ਦਾ ਹੋਲ ਵਰਲਡ ਇਜ਼ ਡਿਸਕਸਿੰਗ ਦਾ ਆਕੂਪਾਈਡ ਸਟੇਟ ਐਂਡ ਦਾ ਸਿਚੁਏਸ਼ਨ ਦੇਅਰ. ਫਿਰ ਉਹਨਾਂ ਨੇ ਚਾਈਨੀਜ਼ ਐਂਬੈਸਡਰ ਦੇ ਰਿਮਾਰਕਸ ਦਾ ਜ਼ਿਕਰ ਕੀਤਾ. ਉਹਨਾਂ ਨੇ ਕਿਹਾ ਵੀ ਉੱਥੇ ਜਿਹੜੀ ਹਾਲਾਤ ਹੈ ਉਹ ਬਹੁਤ ਮਾੜੇ ਨੇ, ਔਰ ਜਿਹੜਾ ਇਸ ਸਾਰੇ ਚੋਂ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਕੁਰੈਸ਼ੀ ਨੂੰ ਉਹਨਾਂ ਨੇ ਕੋਟ ਕੀਤਾ ਕਿ ਜੀ ਇਹ ਪਾਕਿਸਤਾਨ ਨੇ ਪਹਿਲਾ ਸਟੈਪ ਕਸ਼ਮੀਰੀ ਲੋਕਾਂ ਦੇ ਹੱਕ 'ਚ ਲਿਆ. ਦਿਸ ਇਜ਼ ਦਾ ਫਰਸਟ ਐਂਡ ਨਾਟ ਦਾ ਲਾਸਟ ਸਟੈਪ. ਇਟ ਵਿਲ ਨਾਟ ਐਂਡ ਹੀਅਰ. It will only end when justice is done to the people of Jammu and Kashmir. She stressed कि भी ये पहला है, अखीरला नहीं है. Pakistan will always stand by them, extending full diplomatic and political support. ਹੁਣ ਇਹ ਤਾਂ ਸਾਰੇ ਹੀ ਜਿਹੜੇ ਨੇ ਪੋਜ਼ਿਟਿਵ ਗੱਲਾਂ ਨੇ, ਔਰ ਜਿਵੇਂ ਉਹਨਾਂ ਦੀ HMV ਦਾ ਮੈਂ ਜ਼ਿਕਰ ਕੀਤਾ ਸੈਯਦ ਅਕਬਰੂਦੀਨ ਨਾਂ ਨਾਲ ਸੈਯਦ ਵੀ ਲਾਇਆ ਹੋਇਆ ਵੀ ਘੱਟੋ ਘੱਟ ਆਪਣੀ ਸੈਯਦੀ ਦਾ ਹੀ ਧਿਆਨ ਰੱਖ ਲਓ ਕਿ ਵੀ ਇੰਨਾ ਤਾਂ ਕੁਫਰ ਨਾ ਤੋਲੋ ਕਾਫਰਾਂ ਦੇ ਨਾਲ. ਤਾਂ ਜੋ ਉਹ ਹੈ ਉਹਨਾਂ ਨੇ ਤਾਂ ਬੇਈਮਾਨੀ ਦਾ ਸਿਰਾ, ਤੁਸੀਂ ਤਾਂ ਸੈਯਦ ਹੋ, ਤੁਸੀਂ ਤਾਂ ਆਪਣਾ ਦੇਖੋ ਕਿ ਭਾਈ ਮੋਮਨ ਹੋ, ਤਾਂ ਘੱਟੋ ਘੱਟ ਇੰਨਾ ਕੁ ਦੇਖੋ ਕਿ ਬਈ ਜਿੱਥੇ ਖੂਨ ਡੁੱਲ ਰਿਹਾ ਹੈ, ਬੇਗੁਨਾਹ ਡੱਕੇ ਹੋਏ ਨੇ ਜੇਲ੍ਹਾਂ ਦੇ ਵਿੱਚ, ਕੀ ਹੋ ਰਿਹਾ ਹੈ, ਇੰਨੀ ਤਾਂ ਸ਼ਰਮ ਕਰੋ. ਪਰ ਸਾਡੇ ਵੀ ਤਾਂ ਇਦਾਂ ਦੇ ਰੈਂਟਾ ਸਿੰਘ, ਗੁਰਦਿਆਲ ਸਿੰਘ ਹੋਏ, ਕੈਪਟਨ ਅਮਰਿੰਦਰ ਹੋਏ, ਪ੍ਰਕਾਸ਼ ਬਾਦਲ, ਉਹਦਾ ਸ਼ਤੂੰਗੜਾ ਮੁੰਡਾ ਸੁਖਬੀਰ ਬਾਦਲ, ਅਮਰੀ, ਇਹਨਾਂ ਦਾ ਹਾਲ ਇਹੀ ਹੈ. ਔਰ ਇਹ ਹੁਣ ਉਹ ਕੀ ਕਹਿ ਰਿਹਾ ਹੈ ਅਕਬਰੂਦੀਨ HMV
stop terror to start talks, India tells Pakistan after United Nations Security Council meeting on Kashmir. ਉਹਨਾਂ ਨੇ ਕਿਹਾ ਜੀ ਕਿ ਇਹ ਪਾਕਿਸਤਾਨ ਨੂੰ ਇਹ ਮੈਸੇਜ ਦਿੱਤਾ ਹੈ ਕਿ it has to stop terrorism to start talks as the UN Security Council held a rare closed door meeting to discuss revocation of the special status of Jammu and Kashmir. ਉਹਨੇ ਉਹੀ ਕਿਹਾ कि भाई India's position was and remains that matters related to Article 370 of Constitution are entirely an internal matter of India and these have no external ramifications. और नाल दी नाल उन्हें ये कहा कि जी पाकिस्तान ने अलार्मिस्ट अप्रोच क्या मैं चीख चिहाड़ा पा के उन्होंने इंटरनेशनल बनाने की कोशिश की है और उन्होंने कहा जी स्टॉप टेरर टू स्टार्ट टॉक्स, पहला ये दहशतगर्दी बंद करो जो गलबात करनी है। और फिर उन्होंने कहा कि भी ਇਹ ਜਿਹੜਾ ਹਾਲਾਂਕਿ ਯੂਜੂਅਲੀ ਜਿਹੜੀਆਂ ਇਨਫਾਰਮਲ ਮੀਟਿੰਗਸ ਹੁੰਦੀਆਂ ਉਸ ਤੋਂ ਬਾਅਦ ਕੋਈ ਬਰੀਫਿੰਗਸ ਹੁੰਦੀਆਂ ਨਹੀਂ। ਮੈਂ ਕਿਹਾ ਜੀ ਪਹਿਲੀ ਵਾਰ ਅਸੀਂ ਇਹ ਦੇਖਿਆ ਕਿ ਚਾਈਨਾ ਔਰ ਪਾਕਿਸਤਾਨ ਜਿਹੜਾ ਉਹ ਇਸ ਦੇ ਉੱਤੇ ਗੱਲ ਕਰ ਰਹੇ ਨੇ, ਆਪਣੀਆਂ ਨੈਸ਼ਨਲਿਸਟਿਕ ਸਟੇਟਮੈਂਟਸ ਦੇ ਰਹੇ ਨੇ, trying to pass them off as the will of international community ਕਿ ਜੋ ਇਵੇਂ ਕਰ ਰਹੇ ਨੇ ਜਿਵੇਂ ਉਹ will ਹੈ, ਉਹ ਹੈ ਨਹੀਂ। ਇਹ ਗੱਲ ਗਲਤ ਨਹੀਂ ਹੈਗੀ ਸਾਰੀ, ਜਦੋਂ ਇਨਫਾਰਮਲ ਹੈ ਪਰ ਉਹਨਾਂ ਨੇ ਵੀ ਆਪਣੇ ਲੋਕਾਂ ਨੂੰ ਵੀ ਮੈਸੇਜ ਦਿੱਤਾ ਕਿ ਭਾਈ ਦੇਖੋ ਅਸੀਂ ਤੁਹਾਡੀ ਆਵਾਜ਼ ਬਣੇ ਹੋਏ ਹੈ ਔਰ ਇਹ ਪਾਕਿਸਤਾਨ ਦੇ ਗੱਲ ਕਸ਼ਮੀਰ ਦੇ ਲੋਕਾਂ ਦੇ ਹੱਕਾਂ ਦੀ ਹੋ ਰਹੀ ਹੈ। ਇਹਨੂੰ ਅਕਬਰੁਦੀਨ HMV ਨੂੰ ਜਿਹੜਾ ਉਹ ਜਿਹਾਦ ਦਾ ਦੌਰਾ ਪੈ ਗਿਆ। ਉਹ ਕਹਿੰਦਾ ਆਫ ਪਾਰਟਿਕੂਲਰ ਕੰਸਰਨ is that one state is using terminology of jihad and promoting violence in India, including by their leaders. Violence is no solution to the problems that all of us face. Mr. HMV ਆਪਣਾ ਜਿਨ੍ਹਾਂ ਦੀ ਨੁਮਾਇੰਦਗੀ ਤੋਂ ਕਰਦਾ ਹੈ ਇੱਥੇ UN 'ਚ, ਇਹ ਸੀਰੀਅਲ ਕਿਲਰ ਮੋਦੀ ਅਮਿਤ ਸ਼ਾਹ ਦੀ ਜੋੜੀ, ਇਹਨਾਂ ਤੋਂ ਵਧੀਆ ਜੋੜੀ ਦਹਿਸ਼ਤਗਰਦਾਂ ਦੀ ਕਿਹੜੀ ਹੋ ਸਕਦੀ ਜਿਨ੍ਹਾਂ ਨੇ ਹਜ਼ਾਰਾਂ ਤੁਹਾਡੇ ਹਮ ਮਜ਼ਹਬ ਗੁਜਰਾਤ ਦੇ ਵਿੱਚ ਮਾਰੇ, ਜਿਨ੍ਹਾਂ ਦੀਆਂ ਨੀਤੀਆਂ ਪਿਛਲੇ 2014 ਤੋਂ ਲੈ ਕੇ ਲਿੰਚਿੰਗ ਜਿਹੜੇ ਨੇ ਉਹਨਾਂ ਦੇ ਹੰਡਰਡਸ ਆਫ ਕੇਸਿਸ ਭਾਰਤ ਦੇ ਵਿੱਚ ਹੋਏ ਨੇ। ਔਰ ਜੋ ਕਸ਼ਮੀਰ ਵਾਦੀ ਦੇ ਵਿੱਚ 8-9 ਮਿਲੀਅਨ ਕਸ਼ਮੀਰੀਆਂ ਨੂੰ ਜਿਵੇਂ ਇੱਕ ਖੁੱਲੀ ਜੇਲ੍ਹ ਬਣਾ ਕੇ ਇੱਕ ਕੰਸੈਂਟਰੇਸ਼ਨ ਕੈਂਪ ਬਣਾਉਣ ਵੱਲ ਧੱਕਿਆ ਹੋਇਆ, ਕੁਛ ਤਾਂ ਸ਼ਰਮ ਕਰੋ। ਬਿਲਕੁਲ, ਅਦਰਵਾਈਜ਼ ਆਪਣਾ ਨਾਮ ਮੁਰਾਰੀ ਲਾਲ ਰੱਖੋ ਵੀ ਇਹ ਜਿਹੜਾ ਇਹ ਬਿਲਕੁਲ ਹੀ ਕਰਨ ਦਾ। ਪਰ ਹੈਵਿੰਗ ਸੈਡ ਦੈਟ ਮੈਂ ਸਮਝਦਾ ਵੀ ਇਹਨਾਂ ਨੇ ਤਾਂ ਜਿਹੜਾ ਉਹੀ ਹੈ ਕਿ ਮੂੰਹ ਖਾਂਦਾ ਅੱਖਾਂ ਸ਼ਰਮਾਉਂਦੀਆਂ, ਉਸ ਕਿਸਮ ਦਾ ਕੰਮ ਹੈ। ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਠੀਕ ਹੈ, ਇਸ ਵੇਲੇ ਇਹਦੇ ਚੋਂ ਇੱਕ ਅਪਬੀਟ ਮੂਡ ਪੈਦਾ ਹੋਇਆ ਹੈ। ਜੰਮੂ ਕਸ਼ਮੀਰ ਦੇ ਲੋਕਾਂ ਨੂੰ ਵੀ ਜ਼ਰੂਰ ਲੱਗਾ ਹੋਏਗਾ ਕਿ ਭਾਈ ਕੋਈ ਸਾਡੇ ਨਾਲ ਖਲੋਤਾ ਹੈ ਜਾਂ ਗੱਲ ਹੈ। ਪਰ ਜੇ ਇਹਦੀ ਫਲਿੱਪ ਸਾਈਡ ਦੇਖੀਏ, ਫਲਸਤੀਨ ਦੇ ਮੁੱਦੇ ਤੇ ਇਹ ਤਾਂ ਚਲੋ ਹੁਣ 50 ਸਾਲ ਬਾਅਦ 1965 ਤੋਂ ਬਾਅਦ ਡਿਸਕਸ਼ਨ ਹੋਈ, ਉਹ ਤਾਂ ਹੁਣ ਤੱਕ ਵੀ ਹੁੰਦੀ ਹੈ। ਕਦੇ ਗਾਜ਼ਾ 'ਚ ਕੁਝ ਹੋ ਜਾਏ, ਵੈਸਟ ਬੈਂਕ 'ਚ ਹੋ ਜਾਏ, ਕੋਈ ਉਹ ਰਾਕਟ ਲਾਂਚਰ ਛੱਡ ਦੇਣ, ਕੋਈ ਹੋਰ ਕਰ ਦੇਣ, ਇੱਕਦਮ ਸਿਕਿਉਰਿਟੀ ਕਾਉਂਸਲ ਦੀ ਮੀਟਿੰਗ ਹੁੰਦੀ ਹੈ, ਇਜ਼ਰਾਈਲ ਦੇ ਖਿਲਾਫ ਮਤਾ ਲਿਆਉਣ ਦੀ ਗੱਲ ਹੁੰਦੀ ਹੈ, ਸਾਹਿਬ ਬਹਾਦਰ ਅਮਰੀਕਾ ਵਿਚਕਾਰ ਬਹਿ ਜਾਂਦਾ ਹੈ ਕਿ ਨਾ 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 ਮੇਰੇ ਪੁੱਤ ਨੂੰ ਕੁਝ ਨਹੀਂ ਕਹਿਣਾ। ਸੋ ਇਹ ਜਿਹੜਾ ਇਸ ਸਾਰੇ ਚੋਂ ਇਹ ਕਨਕਲੂਡ ਕਰ ਲੈਣਾ ਕਿ ਜੀ ਹੁਣ ਜਿਹੜਾ ਉਹ ਪਲੇਬਿਸਾਈਟ ਵੱਲ ਗੱਲ, ਹਾਂ ਜੇ ਇਹ ਰੈਜ਼ਿਸਟੈਂਸ ਕਸ਼ਮੀਰ ਦੇ ਵਿੱਚ ਬਰਾਬਰ ਜਾਰੀ ਰਹੇਗੀ ਸੋ ਜ਼ਾਹਰ ਹੈ ਕਿ ਜਿਹਨੂੰ ਨੇ ਵੀ ਟਿੰਡ ਚ ਕਾਨਾ ਪਿਆ ਰਹੇਗਾ। ਔਰ ਭਾਰਤ ਜਿਹੜਾ ਸਮਝਦਾ ਹੈ ਜੀ ਉਹਨੇ ਤਾਂ ਜੰਮੂ ਕਸ਼ਮੀਰ ਮਿਟਾ ਦਿੱਤਾ ਉਸ ਸਾਰੇ ਨਕਸ਼ੇ ਤੋਂ ਹੀ ਤੇ ਗੱਲ ਮੁਕਾ ਦਿੱਤੀ, ਗੱਲ ਮੁੱਕੇਗੀ ਨਹੀਂ। ਪਰ ਜਦੋਂ ਤੱਕ ਇਹ ਸਾਰਾ ਸਟਰਕਚਰ ਜਿਹਦੇ ਚ ਵੈਸਟਡ ਇੰਟਰਸਟ ਹੀ ਡਿਸਾਈਡ ਕਰਦੇ ਨੇ ਹੈ, ਇਹਦੇ ਚੋਂ ਜਿਹੜਾ ਨਹੀਂ ਨਿਕਲਣੀ ਮੁਕਤੀ, ਉਹ ਸਾਲਵੇਸ਼ਨ ਨਹੀਂ ਨਿਕਲਣੀ ਹੈ। ਹਾਂ, ਜਦੋਂ ਇਸ ਹੱਦ ਤੱਕ ਗੱਲ ਚਲੀ ਜਾਏਗੀ ਕਿ ਉਹਨਾਂ ਨੂੰ ਪੀੜ ਹੋਣੀ ਸ਼ੁਰੂ ਹੋਏਗੀ, ਜਿਵੇਂ ਪਾਕਿਸਤਾਨ ਦੇ ਮੁੱਦੇ ਤੇ ਡਾਇਰੈਕਟ ਐਕਸ਼ਨ ਹੋਇਆ ਬੰਗਾਲ 'ਚ, ਔਰ ਉਸ ਤੋਂ ਬਾਅਦ ਉਹ ਸਟੇਜ ਆਈ ਕਿ ਵੀ ਜਦੋਂ ਜਿਹੜਾ ਉਹ ਕਿਸੇ ਨੇ ਕਿਹਾ ਜੀ ਪੱਕੀ ਜਿਹੜੀ ਹੈ ਸਿਰਦਰਦ ਹਟਾਉਣ ਦੇ ਲਈ ਸਾਨੂੰ ਜਿਹੜਾ ਹੈ ਉਹ ਆਪਰੇਸ਼ਨ ਕਰਨਾ ਪਿਆ, ਮਤਲਬ ਇਹ ਸੀ ਕਿ ਪਾਕਿਸਤਾਨ ਸਾਨੂੰ ਮੰਨਣਾ ਪਿਆ। ਸੋ ਮੈਂ ਸਮਝਦਾ ਵੀ ਜਦੋਂ ਇਹੋ ਜਿਹੇ ਹਾਲਾਤ ਜੰਮੂ ਕਸ਼ਮੀਰ ਦੇ ਵਿੱਚ ਖੜੇ ਹੋ ਜਾਣਗੇ, ਉਹਨਾਂ ਨੂੰ ਲੱਗੇਗਾ ਕਿ ਵੀ ਇਹ ਜਿਹਨੂੰ ਕਦੇ ਇਹਨਾਂ ਦੇ ਇੱਕ ਹਿੰਦੂਤਵੀ ਆਈਡੀਆਲੋਗ ਨੈਪਾਲ ਨੇ ਕਿਹਾ ਸੀ 1000 ਮਿਊਟੀਨੀਜ਼, 1000 ਮਿਊਟੀਨੀਜ਼ ਨੇ ਔਰ ਸਲੋਲੀ ਬਲੀਡਿੰਗ ਟੂ ਡੈਥ ਬਰੀਡ ਹੋ ਰਿਹਾ, ਫਿਰ ਉਦੋਂ ਇਹਨਾਂ ਨੂੰ ਲੱਗੇਗਾ ਕਿ ਭਾਈ ਹੁਣ ਇਹਨਾਂ ਨੂੰ ਛੱਡਣ 'ਚ ਹੀ ਗੁਜ਼ਾਰ ਹੈ ਔਰ ਉਹਨਾਂ ਦਾ ਆਪਣਾ ਵਜੂਦ ਵੀ ਨਹੀਂ ਰਹੇਗਾ। ਪਰ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਅੱਜ ਘੱਟੋ ਘੱਟ ਪਾਕਿਸਤਾਨ ਦੇ ਲਈ ਡਿਪਲੋਮੇਸੀ ਦੇ ਲਿਹਾਜ਼ ਦੇ ਨਾਲ ਉਹਨਾਂ ਦੇ ਲਈ ਇਹ
ਜ਼ਰੂਰ ਸੈਲੀਬ੍ਰੇਟ ਕਰਨ ਦੀ ਗੱਲ ਹੈ ਕਿ ਜੀ। 72 ਘੰਟੇ ਦੇ ਵਿੱਚ ਉਹਨਾਂ ਦੀ ਅਰਜ਼ੀ ਦੇ ਉੱਤੇ ਮੀਟਿੰਗ ਹੋਈ ਔਰ ਚਾਈਨਾ ਘੱਟੋ ਘੱਟ ਫਰਮਲੀ ਆ ਕੇ ਖਲੋਤਾ ਹੈ, ਜਿਹਦੇ ਬਾਰੇ ਜਿਹੜਾ ਹੈ ਉਹ ਥੋੜਾ ਬਹੁਤ ਉਹ ਹਿਲਦਾ ਨਜ਼ਰ ਆ ਰਿਹਾ। ਸੋ ਨਾਈਸ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਰਨੀਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਨਾਲ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।